ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮਾਂਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ ਪ੍ਰੋਗਰਾਮ ਸਫਰ ਇੰਡੀਆ ਟੂ ਆਸਟ੍ਰੇਲੀਆ ਤੇ ਮੇਰੇ ਨਾਲ ਜਿਨ੍ਹਾਂ ਨਾਲ ਗੱਲਾਂ ਬਾਤਾਂ ਕਰ ਰਹੀਆਂ ਨੇ ਮੇਰੇ ਮਹਿਮਾਨ ਜੁੜ ਚੁੱਕੇ ਨੇ। ਆਓ ਕਰਦੇ ਹਾਂ ਜੀ ਉਹਨਾਂ ਦਾ ਸਵਾਗਤ। ਜਗਦੀਪ ਪਿੰਡਰ ਜੀ ਤੇ ਪ੍ਰੀਤ ਕੰਵਲ ਜੀ, ਬਹੁਤ-ਬਹੁਤ ਸਵਾਗਤ ਹੈ ਇੰਡੋਜ਼ ਟੀਵੀ ਸਟੂਡੀਓ 'ਚ। ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਤੇ ਤੁਹਾਡੇ ਸਰੋਤਿਆਂ ਨੂੰ ਸਾਰਿਆਂ ਨੂੰ ਸੁਣਨ ਵਾਲਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ। ਅੱਛਾ, ਪੰਜਾਬ ਤੋਂ ਕਿਹੜਾ ਡਿਸਟ੍ਰਿਕਟ ਹੈ ਤੁਹਾਡਾ? ਪਹਿਲਾਂ ਤੁਸੀਂ ਦੱਸੋ। ਮੇਰਾ ਡਿਸਟ੍ਰਿਕਟ ਗੁਰਦਾਸਪੁਰ ਹੈ ਜੀ। ਅੱਛਾ ਜੀ। ਹਾਂਜੀ, ਤੇ ਗੁਰਦਾਸਪੁਰ ਦੇ ਵਿੱਚ ਇੱਕ ਛੋਟਾ ਜਿਹਾ ਕਸਬਾ ਹੈ ਕਾਦੀਆਂ। ਕਾਦੀਆਂ ਤੋਂ ਆ ਤੁਸੀਂ? ਹਾਂਜੀ, ਮੈਂ ਕਾਦੀਆਂ ਤੋਂ। ਹਾਂਜੀ, ਤੇ ਤੁਸੀਂ? ਮੈਂ ਵੈਸੇ ਡਿਸਟ੍ਰਿਕਟ ਸੰਗਰੂਰ ਤੋਂ, ਬਟ ਮੈਂ ਜਿੱਦਾਂ ਬਰਥ ਮੇਰਾ ਲੁਧਿਆਣੇ ਹੋਇਆ, ਉੱਥੇ ਹੀ ਮੈਂ ਪੜ੍ਹੀ ਤੇ ਬੈਕਗ੍ਰਾਉਂਡ ਫਿਰ ਲੁਧਿਆਣਾ ਹੀ ਹੁਣ ਜ਼ਿਆਦਾ ਹੈਗਾ। ਹਾਂਜੀ, ਤੁਸੀਂ ਕਿਹਾ ਤੁਸੀਂ ਗੁਰਦਾਸਪੁਰ ਡਿਸਟ੍ਰਿਕਟ ਤੋਂ। ਤੁਹਾਡੀ ਜਿਹੜੀ ਆਵਾਜ਼ ਹੈ ਉਹ ਬੜੀ ਸ਼ਾਂਤੀ ਹੋਈ ਆ, ਉਦਾਂ ਦੀ ਲੈਂਗੁਏਜ ਤਾਂ ਹੈ ਨਹੀਂ। ਤੁਸੀਂ ਤਾਂ ਕਹਿੰਦੇ ਕੀ ਕਰਦੇ ਕੀ ਕਰਨਿਆ ਤੁਸੀਂ ਐਕਚੁਅਲੀ ਮੈਂ ਬਹੁਤ ਜ਼ਿਆਦਾ ਆਪਣਾ ਜਿਹੜਾ ਸਮਾਂ ਹੈ, ਮੇਰੇ ਫਾਦਰ ਆਰਮੀ 'ਚ ਸੀਗੇ ਤੇ ਅਸੀਂ ਟਰੈਵਲ ਕਰਦੇ ਰਹੇ ਹਾਂ ਉਹਨਾਂ ਦੇ ਨਾਲ ਕਾਫੀ। ਤੇ ਮੇਰੀ ਜਿਹੜੀ ਸਕੂਲਿੰਗ ਜਿਹੜੀ 6th ਤੋਂ ਲੈ ਕੇ 10th ਤੱਕ ਹੈ ਉਹ ਬਠਿੰਡੇ ਦੀ ਹੈ। ਹਾਂ, ਮਲਵਈ। ਉਹ ਤਾਂ ਹੀ ਉਹ ਐਕਸੈਂਟ ਹੈ ਹੀ ਨਹੀਂ ਹੈ। ਮੈਂ ਕਹਿ ਰਹੀ ਹਾਂ ਨਾ, ਪੂਰਾ ਮਾਝੇ ਤੋਂ ਮਲਵਈ ਵਾਲਾ ਐਕਸੈਂਟ ਹੈ। ਹਾਂਜੀ, ਤੇ ਫਿਰ ਬਾਅਦ ਦੀ ਪੜ੍ਹਾਈ ਵੀ ਜਿਹੜੀ ਹੈ ਮੇਰੀ ਉਹ ਵੀ ਫਿਰੋਜ਼ਪੁਰ ਰਹੀ ਹੈ ਤੇ ਇਸ ਕਰਕੇ ਸਭ ਮਿਕਸ ਹੋਇਆ ਪਿਆ। ਹਾਂਜੀ, ਮਾਝੀ ਭੁੱਲੀ ਤਾਂ ਨਹੀਂ ਹੈਗੀ? ਮਾਝੇ ਵੀ ਬੋਲਾਂਗੇ। ਨਹੀਂ, ਮਾਝੇ ਐਕਚੁਅਲੀ ਮੈਂ ਰਿਹਾ ਹੀ 2 ਸਾਲ ਹਾਂ ਤੇ ਪਰ ਜ਼ਿਆਦਾ ਮਤਲਬ ਜਿਹੜੇ ਫਰੈਂਡਸ ਨੇ ਉਹ ਵੀ ਸਾਰੇ ਬਠਿੰਡੇ, ਫਿਰੋਜ਼ਪੁਰ ਜਾਂ ਉਧਰ ਦੇ ਹੀ ਨੇ ਤੇ ਆਪਣੇ ਸ਼ਹਿਰ 'ਚ ਬਹੁਤ ਘੱਟ ਰਹੇ ਆ। ਓਕੇ, ਤੁਹਾਡੇ ਵੱਲ ਤੁਸੀਂ ਵੈਸੇ ਤਾਂ 2 ਸਾਲ ਹੀ ਰਹੇ ਹੋ, ਪਰ ਜਿਹੜੇ ਮਾਝੇ ਮਝੈਲੀ ਲੋਕ ਹੈ ਨਾ, ਉਹ ਦਰਵਾਜ਼ਾ ਜਿਵੇਂ ਅਸੀਂ ਕਹਿੰਦੇ ਹਾਂ, ਬੂਆ ਕਹਿੰਦੇ ਨੇ, ਬੂਆ। ਹਾਂਜੀ, ਮੈਂ ਤੁਹਾਨੂੰ ਦੱਸਦੀ ਛੋਟਾ ਜਿਹਾ ਕਿੱਸਾ ਹੈ, ਫਟਾਫਟ ਨਵੇੜੂੰਗੀ। ਮੈਂ ਹੋਸਟਲ 'ਚ ਰਹਿੰਦੀ ਸੀਗੀ, ਮੇਰੇ ਨਾਲ ਗੁਰਦਾਸਪੁਰ ਦੀ ਕੁੜੀ ਮੇਰੇ ਨਾਲ ਸ਼ੇਅਰ ਕਰਦੀ ਸੀ ਬੈੱਡ, ਹਨਾ। ਹੁਣ ਮੈਂ ਪੂਰੀ ਪੱਕੀ ਮਲਵਈ ਤੇ ਉਹ ਪੱਕੀ ਮਝੈਲਣ, ਤੇ ਮੈਨੂੰ ਉਹਨੇ ਕਿਹਾ ਬੂਆ ਉੜਨ ਦਿਆ। ਮੈਂ ਅੱਗੇ ਗਈ, ਮੈਂ ਦੇਖ ਦੂ ਕੇ ਮੈਂ ਕਿੱਥੇ ਆਉਂਦੀ ਆ ਬਹੂ, ਐਵੇਂ ਮਾਰੀ ਜਾਂਦੀ ਬਹੂ ਆਉਂਦੀ। ਨਹੀਂ, ਮੈਂ ਕਿਹਾ ਦਰਵਾਜ਼ਾ ਲਗਾ ਦੇ ਤੈਨੂੰ। ਇੱਕ ਵਾਰੀ ਫਿਰ ਉਹ ਅਚਾਰ ਕੱਟ ਰਹੀ ਸੀ, ਉਹ ਤਾਂ ਠਾਂ ਬੋਲਦੇ ਆ ਨਾ ਉੱਥੋਂ ਦੇ। ਹਾਂਜੀ, ਆਪਾਂ ਕਹਿੰਦੇ ਉੱਪਰ ਥੱਲੇ, ਤੇ ਉਹਨੇ ਕਿਹਾ ਤਾਂ ਕਰ, ਠਾਂ ਕਰੋ। ਅਚਾਰ ਵਾਲੀ ਮਸ਼ੀਨ ਸੀਗੀ, ਵੀ ਮੈਂ ਉੱਤੇ ਕਰਤੀ ਮਸ਼ੀਨ, ਵਿਚਾਰੀ ਦੀ ਉਂਗਲੀ ਵੱਢੀ ਗਈ। ਤੇ ਮੁੜ ਕੇ ਮੇਰੇ ਨਾਲ ਰੂਮ ਹੀ ਚੇਂਜ ਕਰ ਗਈ, ਕਹਿੰਦੀ ਤੇਰਾ ਔਖਾ ਹੈ ਮੇਰੇ ਨਾਲ। ਓਕੇ, ਅੱਛਾ ਜੀ। ਤੁਸੀਂ ਦੱਸਿਆ ਕਿ ਤੁਹਾਡੀ ਜਿਹੜੀ ਸਟੱਡੀ ਆ ਬਹੁਤ ਜ਼ਿਆਦਾ ਫਲਕਚੁਏਟ ਰਹੀ ਹੈ, ਕਿਉਂਕਿ ਤੁਹਾਡੇ ਪਾਪਾ ਜਿਹੜੇ ਸਨ ਉਹ ਇੱਧਰ ਉੱਧਰ ਮੂਵ ਕਰਦੇ ਰਹਿੰਦੇ ਸਨ। ਤੇ ਤੁਹਾਡੀ ਸਟੱਡੀ ਕਿੰਨੀ ਕੀਤੀ ਆ ਫਿਰ ਤੁਸੀਂ? ਮੈਂ ਜੀ +2 ਜਿਹੜਾ 10th ਮੇਰੀ ਹੈ ਉਹੀ ਬਠਿੰਡੇ ਤੋਂ ਹੈ, ਤੇ ਉਸ ਤੋਂ ਬਾਅਦ +1 +2 ਮੈਂ ਕਾਦੀਆਂ ਤੋਂ ਕੀਤੀ ਸੀਗੀ। ਤੇ ਫਿਰ ਫਿਰੋਜ਼ਪੁਰ ਇਲੈਕਟ੍ਰੋਨਿਕਸ ਦਾ ਡਿਪਲੋਮਾ ਕੀਤਾ ਮੈਂ, 3 ਸਾਲ ਉੱਥੇ ਰਹੇ। ਓਕੇ, ਹਾਂਜੀ, ਠੀਕ ਹੈ। ਤੇ ਤੁਸੀਂ ਦੱਸੋ ਜੀ ਹੁਣ ਆਪਣੇ ਬਾਰੇ। ਮੈਂ ਪਹਿਲਾਂ ਬੈਚਲਰਸ ਕੀਤੀ ਇੰਡੀਆ ਮੈਡੀਕਲ ਸਾਇੰਸ ਦੇ ਵਿੱਚ, ਖਾਲਸਾ ਕਾਲਜ ਲੁਧਿਆਣੇ ਤੋਂ। ਫਿਰ ਬਸ ਮੈਂ ਜੌਬ ਤੇ ਨਹੀਂ ਕੀਤੀ ਉੱਥੇ, ਫਿਰ ਅਸੀਂ ਇੱਧਰ ਆ ਗਏ ਆਸਟ੍ਰੇਲੀਆ। ਫਿਰ ਇੱਥੇ ਆ ਕੇ ਮੈਂ ਕੀਤੀ ਮਾਸਟਰਸ ਇਨਫੋਰਮੇਸ਼ਨ ਸਿਸਟਮ 'ਚ। ਫਿਰ ਸਾਲ ਦਾ ਗੈਪ ਸੀ, ਮੇਰਾ ਬੇਟਾ ਹੋਇਆ ਉਦੋਂ, ਤੇ ਫਿਰ ਮੈਂ ਬੈਚਲਰਸ ਕੀਤੀ ਨਰਸਿੰਗ ਦੇ ਵਿੱਚ। ਤੇ 2013 ਤੋਂ ਲੈ ਕੇ ਫਿਰ ਹੁਣ ਤੱਕ ਨਰਸਿੰਗ ਦੇ ਵਿੱਚ ਮੈਂ ਜੌਬ ਕਰ ਰਹੀ ਹਾਂ। ਪ੍ਰੋਫੈਸ਼ਨ ਮੈਡੀਕਲ ਦਾ ਚਲੀ ਆ ਹੀ ਗਿਆ ਵਿੱਚ ਨੂੰ, ਥੋੜਾ ਜਿਹਾ ਜਿਹੜਾ ਲੀਹ ਤੋਂ ਹਟ ਗਏ ਸੀ, ਪਰ ਫਿਰ ਵੀ ਮੈਡੀਕਲ ਪ੍ਰੋਫੈਸ਼ਨ ਦੇ ਵਿੱਚ ਬਹੁਤ ਵਧੀਆ ਜੀ। ਅੱਛਾ ਬਾਜੀ, ਸੋਚਿਆ ਸੀ ਆਸਟ੍ਰੇਲੀਆ ਆਉਣ ਦਾ ਕਿ ਸਬੱਬ ਬਣ ਗਿਆ? ਇਹ ਜੀ ਸਬੱਬ ਹੀ ਬਣਿਆ। ਸਾਡੀ ਜਿਹੜੀ ਮਤਲਬ ਮੇਰਾ ਤਾਂ ਵੈਸੇ ਮੈਂ ਗੁੜਗਾਉਂ ਜੌਬ ਕਰ ਰਿਹਾ ਸੀਗਾ ਤੇ ਟਰੈਵਲ ਕਾਫੀ ਕਰਦਾ ਸੀ ਮੈਂ, ਕਿ ਕਿਸੇ ਨੂੰ ਰਿਲੀਵ ਕਰਨਾ ਹੈ, ਮੈਨੂੰ ਬੰਬੇ ਭੇਜ ਦਿੰਦੇ ਸੀ ਕਿਤੇ, ਤਾਂ ਮੈਂ ਇੰਜੋਏ ਕਰ ਰਿਹਾ ਸੀ ਕਾਫੀ ਉੱਥੇ। ਮੇਰੀ ਜਿਹੜੀ ਕਾਰਪੋਰੇਟ 'ਚ ਜੌਬ ਸੀਗੀ ਮਲਟੀਨੈਸ਼ਨਲ ਕੰਪਨੀ 'ਚ, ਬਟ ਜਦੋਂ ਮੇਰੇ ਖਿਆਲ ਇਹਨਾਂ ਦਾ ਆਉਣ ਦਾ ਪਲਾਨ ਸੀਗਾ ਪਹਿਲਾਂ ਹੀ, ਤੇ ਫਿਰ ਸਾਡੇ ਵਿਆਹ ਤੋਂ ਬਾਅਦ ਅਸੀਂ ਵੀ ਨਾਲ ਆ ਗਏ। ਕਿਉਂਕਿ ਤੁਸੀਂ ਉੱਥੇ ਦੱਸਿਆ ਕਿ ਤੁਸੀਂ ਮਲਟੀਨੇਸ਼ਨਲ ਕੰਪਨੀ ਦੇ ਵਿੱਚ ਕੰਮ ਕਰਦੇ ਸੀ, ਤਾਂ ਇੱਥੇ ਆ ਕੇ ਪ੍ਰੋਫੈਸ਼ਨ ਉਹੀ ਕੰਟੀਨਿਊ ਰਿਹਾ ਕਿ ਤੁਹਾਨੂੰ ਵੀ ਕੁਝ ਸਟਰਗਲ ਕਰਨਾ ਪਿਆ? ਮੈਨੂੰ ਥੋੜਾ ਸਟਰਗਲ ਕਰਨਾ ਪਿਆ, ਕਿਉਂਕਿ ਉੱਥੇ ਮੈਂ 5 ਸਾਲ ਜੌਬ ਕਰਕੇ ਮੇਰਾ ਇੱਕ ਲੈਵਲ ਬਣ ਗਿਆ ਸੀਗਾ, ਅਸਿਸਟੈਂਟ ਮੈਨੇਜਰ ਸੀ। ਫਿਰ ਮੈਨੂੰ ਉਹਨਾਂ ਨੇ ਪੰਜਾਬ 'ਚ ਪੋਸਟ ਕਰਤਾ ਸੀਗਾ, ਪੰਜਾਬ 'ਚ ਉਹਨਾਂ ਨਵਾਂ ਆਫਿਸ ਖੋਲ੍ਹਿਆ ਸੀਗਾ ਤੇ ਬੜਾ ਈਜ਼ੀ ਜਿਹਾ ਸੀਗਾ। ਫਿਰ ਇੱਥੇ ਆ ਕੇ ਫਿਰ ਦੁਬਾਰਾ ਤੋਂ ਮੈਨੂੰ ਐਜ਼ ਅ ਟ੍ਰੇਨੀ ਸਟਾਰਟ ਕਰਨਾ ਪਿਆ। ਹਾਂਜੀ, ਪਰ ਮੈਂ ਲੱਕੀ ਸੀਗਾ ਕਿ ਮੈਨੂੰ ਜੌਬ ਜਿਹੜੀ ਹੈ ਉਸੇ ਮਤਲਬ ਵੈਰੀ ਸਿਮਿਲਰ ਫੀਲਡ ਵਿੱਚ ਮਿਲ ਗਈ। ਤੇ ਹਾਂਜੀ। ਵਿਆਹ ਕਿਹੜੇ ਈਅਰ 'ਚ ਹੋਇਆ ਸੀਗਾ? 2008 'ਚ। ਤੇ 2008 'ਚ ਤੁਸੀਂ ਆਸਟ੍ਰੇਲੀਆ ਆ ਗਏ? ਹਾਂਜੀ। ਤਾਂ ਇਕੱਠੇ ਆਏ ਸੀਗੇ? ਹਾਂਜੀ, ਇਕੱਠੇ ਆਏ ਸੀ। ਵੈਰੀ ਨਾਈਸ। ਨਹੀਂ ਤਾਂ ਬਹੁਤ ਔਖਾ ਹੋ ਜਾਂਦਾ ਜੀ, ਸਪਾਊਸ ਕਿਤੇ ਰਹਿ ਜਾਂਦਾ ਤੇ ਐਪਲੀਕੈਂਟ ਜਿਹੜਾ ਹੁੰਦਾ ਉਹ ਕਿਤੇ ਚਲੇ ਜਾਂਦਾ ਹੈ ਨਾ। ਤਾਂ ਹੀ ਤਾਂ ਆਸਟ੍ਰੇਲੀਆ ਦਾ ਹੀ ਸੀ ਸੋਚਿਆ ਸੀਗਾ। ਹਾਂਜੀ। ਤੇ ਤੁਸੀਂ ਸ਼ੁਰੂ ਤੋਂ ਆਸਟ੍ਰੇਲੀਆ ਦੇ ਵਿੱਚ ਹੀ ਰਹੇ ਹੋ? ਹਾਂਜੀ, 2008 'ਚ ਆਏ ਸੀਗੇ, ਬਸ ਫਿਰ ਇੱਥੇ ਹੀ।
ਉਦੋਂ ਤੋਂ। ਹਾਂਜੀ। ਤੁਹਾਡਾ ਪਰਿਵਾਰ ਇੰਡੀਆ? ਮੇਰੇ ਮਦਰ ਤੇ ਮੇਰੇ ਬ੍ਰਦਰ ਅਮਰੀਕਾ ਹੀ ਨੇ। ਹਾਂਜੀ। ਤੇ ਇੰਡੀਆ ਹੁਣ ਵੈਸੇ ਕੋਈ ਰਿਲੇਟਿਵਸ ਥੋੜੇ ਬਹੁਤੇ ਹੈਗੇ ਨੇ, ਜ਼ਿਆਦਾ ਨਹੀਂ, ਸਾਰੇ ਸੈਟਲ ਨੇ, ਕੋਈ ਅਮਰੀਕਾ, ਕੋਈ ਕੈਨੇਡਾ, ਆਸਟ੍ਰੇਲੀਆ ਐਸ ਸੱਚ ਕੋਈ ਨਹੀਂ ਹੈਗਾ ਜਿੱਦਾਂ ਬਿਲਕੁਲ ਕਲੋਜ਼ ਰਿਲੇਟਿਵ। ਫਿਰ ਤੁਸੀਂ ਕਿੱਦਾਂ ਸੋਚ ਲਿਆ ਆਸਟ੍ਰੇਲੀਆ ਆਉਣ ਦਾ, ਕਿਉਂਕਿ ਤੁਸੀਂ ਦੱਸਿਆ ਤੁਹਾਡੇ ਪੈਰੈਂਟਸ ਜਿਹੜੇ ਸੈਟਲ ਨੇ ਅਮਰੀਕਾ? ਹਾਂਜੀ। ਅੱਛਾ। ਤੇ ਉਹੀ ਸੀ ਗੱਲ ਕਿ ਮੇਰਾ ਬ੍ਰਦਰ ਉਹ ਅਮਰੀਕਾ ਚਲੇ ਗਏ ਸੀਗੇ ਤੇ ਬਹੁਤ ਔਖਾ ਹੈ ਉੱਥੇ PR ਲੈਣਾ। ਤੇ ਮੈਂ ਆਇਲਸ ਕਰ ਲਿਆ ਸੀਗਾ ਤੇ ਮੇਰੇ ਬ੍ਰਦਰ ਨੇ ਕਾਫੀ ਮੈਨੂੰ ਉਹ ਕਿਹਾ ਕਿ ਨਹੀਂ, ਕਿਉਂਕਿ ਕੋਈ ਨਹੀਂ ਹੈਗਾ ਆਸਟ੍ਰੇਲੀਆ, ਬਈ ਕਿੱਦਾਂ ਸਰਵਾਈਵ ਕਰੇਂਗੀ ਹਨਾ ਇਕੱਲੀ। ਤੇ ਮੇਰੇ ਮੰਮਾ ਵੀ ਬਹੁਤ, ਤੁਹਾਨੂੰ ਪਤਾ ਮਦਰਸ ਕਿੱਦਾਂ ਹੁੰਦੀਆਂ, ਕਿ ਉਹਨਾਂ ਨੂੰ ਸੀ ਕਿ ਨਹੀਂ ਮੈਂ ਏਦਾਂ ਨਹੀਂ ਭੇਜਣਾ, ਫਿਰ ਮੈਂ ਜਾਂ ਤਾਂ ਵਿਆਹ ਕਰਕੇ ਭੇਜੂੰਗੀ ਤੇ ਜਾਂ ਫਿਰ ਤੂੰ ਅਮਰੀਕਾ ਦਾ ਕਰ ਲੈ। ਫਿਰ ਆਇਲਸ ਕਰ ਲਿਆ ਸੀ ਮੈਂ ਪਹਿਲਾਂ, ਜਿੱਦਾਂ ਤੁਹਾਨੂੰ ਦੱਸਿਆ। ਬਸ ਫਿਰ ਮੁੰਡਾ ਲੱਭ ਗਿਆ ਘਰਦਿਆਂ ਨੂੰ ਤੇ ਫਿਰ ਉਹਨਾਂ ਨੇ ਵਿਆਹ ਕਰ ਦਿੱਤਾ। ਫਿਰ ਅਸੀਂ ਇਕੱਠੇ ਹੀ, ਜਿੱਦਾਂ ਸਾਡਾ ਮਈ ਦੇ ਵਿੱਚ ਵਿਆਹ ਹੋਇਆ 2008 ਤੇ ਅਸੀਂ ਅਗਸਤ ਦੇ ਵਿੱਚ ਆ ਗਏ ਸੀਗੇ। ਕੁਇਨਜ਼ਲੈਂਡ ਹੀ ਆਏ, ਬ੍ਰਿਸਬਨ ਦੇ ਵਿੱਚ? ਹਾਂਜੀ, ਬ੍ਰਿਸਬਨ ਹੀ ਆਏ। ਅੱਛਾ, ਕਿਧਰੇ ਹੋਰ ਤਾਂ ਨਹੀਂ ਮੂਵ ਹੋਏ ਸੀਗੇ? ਨਹੀਂ, ਹੋਰ ਨਹੀਂ ਕਿਧਰੇ ਮੂਵ ਹੋਏ। ਮੇਰਾ ਫਰੈਂਡ ਸਰਕਲ ਜਿਹੜਾ ਮੈਲਬਨ ਚ ਕਾਫੀ ਸੀਗਾ, ਸਿਡਨੀ ਚ ਕਾਫੀ ਸੀਗਾ, ਬਟ ਉਹ ਵੀ ਸਾਰਿਆਂ ਨੇ ਸੁਜੈਸਟ ਕੀਤਾ ਕਿ ਤੁਸੀਂ ਜੌਬ ਕਰ ਰਹੇ ਹੋ, ਐਕਸਪੀਰੀਅੰਸ ਹੈ, ਤੁਸੀਂ ਉੱਥੇ ਟਰਾਈ ਕਰੋ। ਹਾਲਾਂਕਿ ਇੱਥੇ ਵੀ ਸਟਰਗਲ ਸੀਗੀ, ਬਟ ਫਿਰ ਵੀ ਠੀਕ ਰਿਹਾ। ਮੈਨੂੰ ਲੱਗਦਾ ਵਧੀਆ ਐਡਵਾਈਸ ਸੀ ਉਹਨਾਂ ਦੀ। ਹਾਂਜੀ। ਜਦੋਂ ਇੱਥੇ ਆਏ ਸੀ ਕੋਈ ਸਾਂਭਣ ਵਾਲਾ ਸੀਗਾ? ਸਾਂਭਣ ਵਾਲਾ ਐਕਚੁਅਲੀ ਜਿਹੜਾ ਮੇਰਾ ਫਰੈਂਡ, ਮੈਂ ਤੁਹਾਨੂੰ ਦੱਸਿਆ ਮੇਰੇ ਫਰੈਂਡ ਹੈ ਮੇਰਾ ਗੁਰਜੀਤ, ਸਿਡਨੀ ਦੇ ਵਿੱਚ, ਉਹਦੇ ਨਾਲ ਕੋਈ, ਉਹ ਵੀ ਸਟੂਡੈਂਟ ਹੀ ਆਏ ਸੀਗੇ ਉਦੋਂ, ਤੇ ਉਹ ਮੇਰੇ ਤੋਂ ਪਹਿਲਾਂ ਆਏ ਸੀਗੇ। ਉਹਨਾਂ ਨੇ ਦੇ ਅੱਗੋਂ ਜਾਣ ਪਹਿਚਾਣ 'ਚ ਹੀ ਜਿਹੜੇ ਮੁੰਡੇ ਸੀਗੇ ਇੱਥੇ ਕੋਈ ਅੱਗੋਂ, ਉਹਨਾਂ ਨੇ ਕਿਹਾ ਕਿ ਯਾਰ ਤੁਹਾਨੂੰ ਸ਼ਿਫਟ ਦੇ ਪੈਸੇ ਦੇ ਦਾਂਗੇ, ਬੰਦੇ ਨੂੰ ਸਾਂਭਣਾ ਤੁਸੀਂ। ਤੇ ਅਸੀਂ ਮਤਲਬ ਬੜੇ ਲੱਕੀ ਸੀ, ਸਾਨੂੰ 2 ਗੱਡੀਆਂ 에ਅਰਪੋਰਟ ਤੋਂ ਲੈਣ ਆਈਆਂ ਸੀਗੀਆਂ। ਫਿਰ ਉਹਨਾਂ ਨੇ ਸਾਡਾ ਪੂਰਾ ਸੈਟਲ ਕੀਤਾ ਹੋਇਆ ਸੀ ਰਹਿਣ ਦਾ, ਕਰਨ ਦਾ। ਤੇ ਉਸ ਤੋਂ ਬਾਅਦ ਥੋੜੀ ਦੇਰ ਬਾਅਦ ਚਲੋ ਪੈਰ ਲੱਗ ਹੀ ਜਾਂਦੇ। ਹਾਂਜੀ। ਤੁਹਾਡੀ ਕਿਸਮਤ 'ਚ ਜ਼ਿਆਦਾ ਸਟਰਗਲ ਨਹੀਂ ਸੀਗਾ। PR ਕਦੋਂ ਹੋ ਗਏ ਸੀਗੇ ਫਿਰ? ਅਸੀਂ 2011 ਚ PR ਹੋ ਗਏ ਸੀ। ਓਕੇ, ਜ਼ਿਆਦਾ ਅਰਸਾ ਨਹੀਂ, 3 ਸਾਲ, 2.5 ਸਾਲ, 3 ਸਾਲਾਂ ਦੇ ਵਿੱਚ ਹੋ ਗਏ ਤੁਸੀਂ, ਹੈ ਨਾ? ਹਾਂਜੀ, ਮਤਲਬ 2 ਸਾਲ ਦੇ ਵਿੱਚ ਹੀ ਮੈਨੂੰ ਲੱਗਦਾ ਅਸੀਂ ਫਾਈਲ ਲਾਤੀ ਸੀਗੀ, ਜਿੱਦਾਂ ਇਹਨਾਂ ਨੇ ਫਿਨਿਸ਼ ਕੀਤਾ ਕੋਰਸ। ਹਾਂਜੀ। ਤੇ ਉਦੋਂ 7 years ਦੀ ਰਿਕੁਆਇਰਮੈਂਟ ਸੀਗੀ। ਹਾਂਜੀ। ਤੇ ਉਹ ਇਹਨਾਂ ਦੇ ਆ ਗਏ ਸੀ ਪਹਿਲੀ ਵਾਰ 'ਚ ਹੀ, ਤੇ ਫਿਰ ਈਜ਼ੀ ਰਿਹਾ ਪ੍ਰੋਸੈਸ। ਵੈਰੀ ਨਾਈਸ। ਹਾਂਜੀ। ਤਾਂ ਹੁਣ ਕੀ ਕੰਮ ਕਰ ਰਿਹਾ ਭਾਜੀ ਤੁਹਾਡਾ ਇੱਥੇ? ਮੈਂ ਹੁਣ ਜੀ ਵੈਰੀ ਸਿਮਿਲਰ ਫੀਲਡ 'ਚ ਹਾਂ, ਪਰ ਮੈਂ ਪਹਿਲਾਂ ਟੈਕਨੀਕਲ ਜੌਬ ਕੀਤੀ ਜਿੱਦਾਂ ਇੰਡੀਆ ਦੇ ਵਿੱਚ। ਫਿਰ ਮੈਂ 2008 'ਚ ਜਦੋਂ ਇੱਥੇ ਆਇਆ, ਉਦੋਂ ਵੀ ਮੈਂ ਟੈਕਨੀਕਲ ਸੈਕਟਰ 'ਚ, ਮਤਲਬ ਟੈਕਨੀਕਲ ਜੌਬ ਹੀ ਸੀਗੀ। ਤੇ ਫਿਰ ਸੇਮ ਕੰਪਨੀ 'ਚ ਓਪਰਚੁਨਿਟੀ ਆਈ ਸੀਗੀ ਸੇਲਸ ਦੇ ਵਿੱਚ। ਤੇ ਫਿਰ ਮੈਨੂੰ ਲੱਗਿਆ ਕਿ ਇਟਸ ਈਜ਼ੀ ਹੈ ਥੋੜਾ ਸੇਲ ਕਰਨਾ। ਹੁਣ ਮੈਨੂੰ ਕਾਫੀ ਕੁਛ ਪਤਾ ਸੀਗਾ ਪ੍ਰੋਡਕਟਸ ਬਾਰੇ। ਤੇ ਫਿਰ ਮੈਂ ਹੁਣ ਸੇਲ ਕੀਤੀ 4-5 ਸਾਲ ਸੇਮ ਕੰਪਨੀ ਲਈ। ਤੇ ਹੁਣ ਇੱਥੇ ਮੈਂ ਉਹਨਾਂ ਦੀ ਬ੍ਰਾਂਚ, ਜਿਹੜੀ ਕੁਈਨਜ਼ਲੈਂਡ ਦੀ ਬ੍ਰਾਂਚ ਹੈ, ਇਟਸ ਅ ਮਲਟੀਨੈਸ਼ਨਲ ਕੰਪਨੀ, ਤੇ ਉਹਨਾਂ ਦੀ ਮੈਂ ਕੁਈਨਜ਼ਲੈਂਡ ਦੀ ਬ੍ਰਾਂਚ ਹੈਂਡਲ ਕਰ ਰਿਹਾ। ਵੈਰੀ ਨਾਈਸ। ਤੇ ਤੁਹਾਡੇ ਪੈਰੈਂਟਸ ਚੱਕਰ ਮਾਰ ਜਾਂਦੇ ਨੇ ਇੱਥੇ? ਹਾਂਜੀ, ਪੇਰੈਂਟਸ, ਕਿਉਂਕਿ ਅਸੀਂ 2 ਬ੍ਰਦਰ ਹਾਂ, ਦੋਵੇਂ ਇੱਥੇ ਹੀ ਆ, ਤੇ ਉਹ ਫਿਰ ਆਉਂਦੇ ਰਹਿੰਦੇ ਨੇ ਇੱਥੇ। 6 ਮਹੀਨੇ ਉੱਧਰ ਚਲੇ ਜਾਂਦੇ ਨੇ, ਸਾਲ ਆ ਜਾਂਦੇ ਨੇ। ਤੇ ਉਹਨਾਂ ਦਾ ਬੜਾ ਸਪੋਰਟ ਹੈ, ਇਹਨਾਂ ਦੇ ਮਦਰ ਦਾ ਬੜਾ ਸਪੋਰਟ ਹੈ। ਤੇ ਸਾਨੂੰ ਪਤਾ ਨਹੀਂ ਲੱਗਿਆ ਕਿ ਬੱਚੇ ਕਿੱਦਾਂ ਵੱਡੇ ਹੋ ਗਏ, ਕਿਉਂਕਿ ਉਹਨਾਂ ਨੇ ਮਤਲਬ ਆਉਂਦੇ ਰਹੇ ਨੇ। ਹਾਂਜੀ। ਕਿੰਨੇ ਬੱਚੇ ਤੁਹਾਡੇ ਕੋਲੇ? ਬੱਚੇ 2 ਬੱਚੇ ਹੈ ਜੀ, ਇੱਕ ਬੇਟਾ ਤੇ ਇੱਕ ਬੇਟੀ ਹੈ। ਕਿੰਨੇ ਸਾਲਾਂ ਦੇ ਨੇ? ਬੇਟਾ 11 ਸਾਲ ਦਾ ਹੈ, ਬੇਟੀ 5 ਸਾਲ ਦੀ। ਕੀ ਬਾਤ ਹੈ। ਚਲੋ, ਗਰੋਨ ਅਪ, ਵਧੀਆ। ਬੱਚੇ ਬਾਅਦ ਨੇ ਪਤਾ ਵੀ ਨਹੀਂ ਚੱਲਦਾ ਹੈਗਾ। ਭਾਜੀ, ਤੁਸੀਂ ਸਪੋਰਟਸ ਨਾਲ ਕਾਫੀ ਜੁੜੇ ਹੋਏ ਹੋ, ਇਵੈਂਟ ਵੀ ਤੁਸੀਂ ਬਹੁਤ ਕਰਾਉਂਦੇ ਹੋ, ਕਿਉਂਕਿ ਤੁਹਾਡਾ ਜਿਹੜਾ ਚਿਹਰਾ ਜਾਣਿਆ ਪਛਾਣਿਆ ਹੈ ਬਹੁਤ ਜ਼ਿਆਦਾ ਕਮਿਊਨਿਟੀ ਦੇ ਵਿੱਚ। ਸੋ ਕੀ ਤੁਹਾਡੀ ਜਿਹੜੀ ਆਰਗੇਨਾਈਜੇਸ਼ਨ ਹੈ ਉਹਦਾ ਕੀ ਨਾਂ ਹੈ, ਤੇ ਤੁਸੀਂ ਕਦੋਂ ਤੋਂ ਇਹ ਇਵੈਂਟਸ ਵਗੈਰਾ, ਸਪੋਰਟਸ ਜਿਹੜੀ ਸ਼ੁਰੂਆਤ ਕੀਤੀ ਹੈ, ਕਦੋਂ ਤੋਂ ਸ਼ੁਰੂਆਤ ਕੀਤੀ? ਹਾਂਜੀ, ਸਪੋਰਟਸ ਦਾ ਮੈਨੂੰ ਸ਼ੌਕ ਸੀਗਾ ਸ਼ੁਰੂ ਤੋਂ। ਵਾਲੀਬਾਲ ਦਾ ਕਾਫੀ ਸ਼ੌਕ ਸੀ। ਈਵਨ 6th ਤੋਂ ਲੈ ਕੇ 9th ਤੱਕ ਮੈਂ ਖੇਡਿਆ। ਸਕੂਲ ਦੇ ਵਿੱਚ ਵੀ ਸਟਾਰਟ ਕਰਤਾ ਸੀਗਾ ਥੋੜ੍ਹਾ ਬਹੁਤ। ਤੇ ਫਿਰ ਉਸ ਤੋਂ ਬਾਅਦ ਜਿਹੜਾ 10th ਦੇ ਵਿੱਚ ਨਹੀਂ ਖੇਡ ਸਕੇ, ਕਿਉਂਕਿ ਤੁਹਾਨੂੰ ਪਤਾ ਬੋਰਡ ਦੇ ਐਗਜ਼ਾਮ ਹੁੰਦੇ ਨੇ। ਤੇ ਉਸ ਤੋਂ ਬਾਅਦ ਮੈਂ ਪਰਸਿਊ ਨਹੀਂ ਕੀਤਾ, ਪਰ ਕਾਲਜ ਦੇ ਵਿੱਚ ਜਾ ਕੇ ਫਿਰ ਸਟਾਰਟ ਕੀਤੀ। ਫਿਰ ਕਾਫੀ ਗੈਪ ਪੈ ਗਿਆ। ਫਿਰ ਆਸਟ੍ਰੇਲੀਆ ਆ ਕੇ ਪਤਾ ਲੱਗਿਆ ਕਿ ਇੱਥੇ ਮੁੰਡੇ ਵਾਲੀਬਾਲ ਖੇਡਦੇ ਨੇ, ਉਹਨਾਂ ਦੇ ਨਾਲ ਸ਼ੁਰੂ ਕਰਤੀ 2009 ਦੇ ਵਿੱਚ। ਤੇ ਫਿਰ ਉਹਨੂੰ ਅਸੀਂ ਫਾਰਮਲਾਈਜ਼ ਕੀਤਾ 2015 ਦੇ ਵਿੱਚ। ਉਹਨੂੰ ਇੱਕ ਕਲੱਬ, ਇੰਡੀਅਨ ਕਲਚਰਲ ਐਂਡ ਸਪੋਰਟਸ ਕਲੱਬ ਬਣਾਇਆ। ਸਾਡੇ ਇੱਕ ਮਿੱਤਰ ਸੀਗੇ ਬਿਕਰਮਜੀਤ ਸਿੰਘ ਮਾਨ, ਤੇ ਉਹਨਾਂ ਨੇ ਮਤਲਬ ਇਨਕਰੇਜ ਕੀਤਾ ਕਿ ਨਹੀਂ, ਉਹਨਾਂ ਨੇ ਹੋਰ ਬੰਦਿਆਂ ਨਾਲ ਮਿਲਾਇਆ ਸਾਨੂੰ। ਤੇ ਫਿਰ ਅਸੀਂ ਇਹ ਫਾਰਮਲਾਈਜ਼ ਕੀਤੀ ਆਰਗੇਨਾਈਜੇਸ਼ਨ, ਨਾਨ ਫॉर ਪ੍ਰੋਫਿਟ। ਤੇ ਉਹਦੇ ਵਿੱਚ ਫਿਰ ਅਸੀਂ ਸਪੋਰਟਸ ਦਾ ਤੇ ਕਲਚਰ ਦਾ ਇਹ ਸਾਰਾ ਸ਼ੁਰੂ ਕਰਤਾ।
ਹਾਂਜੀ। ਤੁਸੀਂ ਪ੍ਰੈਜ਼ੀਡੈਂਟ ਹੋ? ਹਾਂਜੀ, ਮੈਂ ICSE ਦਾ ਕਿੰਨੇ ਪ੍ਰੈਜ਼ੀਡੈਂਟ। ਟੀਮ ਮੈਂਬਰ ਨੇ ਤੁਹਾਡੇ ਹੋਰ ਕੰਮ ਕਰਦੇ ਜਿਹੜੇ ਇਸ ਟੀਮ ਦੇ ਵਿੱਚ? ਸਾਡੀ ਟੀਮ ਦੇ ਵਿੱਚ ਜਿਹੜੇ ਮੇਨ ਤਾਂ 10 ਮੈਂਬਰ ਨੇ। ਓਕੇ। ਹਾਂਜੀ, ਤੇ ਕੰਮ ਜਿਹੜੇ ਆ ਤੁਸੀਂ ਨੂਰੀ ਭਾਜੀ ਤੁਹਾਨੂੰ ਜਾਣਦੇ ਹੀ ਹੋ। ਹਾਂਜੀ, ਉਹ ਕਾਫੀ ਕੰਮ ਕਰਦੇ ਨੇ, ਕਲਚਰਲ ਉਹੀ ਸਾਰਾ ਜ਼ਿਆਦਾ ਦੇਖਦੇ ਨੇ। ਤੇ ਬਾਕੀ ਸਾਡੇ ਨਾਲ ਹੋਰ ਮੁੰਡੇ ਜੁੜੇ ਹੋਏ ਨੇ ਕਾਫੀ, ਜਿਹੜੇ ਵਾਲੀਬਾਲ ਦੇ ਨਾਲ। ਜੀ, ਜਦੋਂ ਬ੍ਰਿਸਬਨ ਦੇ ਵਿੱਚ ਤੁਸੀਂ ਆਏ ਸੀਗੇ, ਪਹਿਲਾਂ ਕੋਈ ਏਦਾਂ ਦੇ ਇਵੈਂਟਸ ਵਗੈਰਾ ਜਾਂ ਸਪੋਰਟਸ ਦੇ ਇਵੈਂਟ ਹੁੰਦੇ ਸੀਗੇ ਕਿ ਤੁਸੀਂ ਆ ਕੇ ਸਟਾਰਟ ਕੀਤੇ? ਨਹੀਂ ਜੀ, ਇਹ ਤਾਂ ਹਮੇਸ਼ਾ ਹੁੰਦੇ ਰਹਿਣੇ ਨੇ, ਤੇ ਇਹ ਹੁੰਦੇ ਵੀ ਆਏ ਨੇ ਪਹਿਲਾਂ ਵੀ। ਤੇ ਇਹ ਉਹੀ ਹੈ ਕਿ ਕੁਝ ਲੋਕ ਛੱਡ ਜਾਂਦੇ ਨੇ ਬਾਅਦ ਚੋਂ, ਫਿਰ ਹੋਰ ਸਟਾਰਟ ਕਰ ਦਿੰਦੇ ਨੇ ਹੋਰ। ਇਹ ਤਾਂ ਕਮਿਊਨਿਟੀ ਵਰਕ ਹੈ, ਤੇ ਇਹ ਤਾਂ ਚੱਲਦਾ ਹੀ ਰਹਿਣਾ ਜੀ। ਹਾਂਜੀ। ਸੋ ਜਦੋਂ ਤੁਸੀਂ ਇਵੈਂਟ ਕਰਵਾਉਣੇ ਸ਼ੁਰੂ ਕੀਤੇ ਸੀਗੇ, ਪਹਿਲਾਂ ਸਪੋਰਟਸ ਦਾ ਸੋਚਿਆ ਸੀ ਜਾਂ ਕਲਚਰ ਦਾ ਸੋਚਿਆ ਸੀਗਾ? ਇਹ ਚੀਜ਼ ਜੀ ਕੋਈ ਵੈਸੇ ਸੋਚ ਕੇ ਨਹੀਂ ਹੋਈ, ਤੇ ਇਹ ਤਾਂ ਸਪੋਰਟਸ ਦਾ ਚਲੋ ਸ਼ੌਕ ਕਰਕੇ ਖੇਡਦੇ ਸੀਗੇ। ਮੈਂ ਸਿੱਖ ਗੇਮਸ ਵੀ ਵਾਲੀਬਾਲ ਕਾਫੀ ਸਾਲਾਂ ਤੋਂ ਆਰਗੇਨਾਈਜ਼ ਕਰ ਰਿਹਾ। ਹਾਂਜੀ, ਤੇ ਉਹ ਵੀ ਬਸ ਇੱਕ ਸ਼ੌਕ ਹੈ, ਇੱਕ ਐਕਸਟਰਾ ਤੁਹਾਡੀ ਐਕਟੀਵਿਟੀ ਹੈ ਜੌਬ ਤੇ ਉਹ ਸਟ੍ਰੈਸ ਨੂੰ ਰਿਲੀਵ ਕਰਨ ਲਈ ਇਹ ਚੀਜ਼ ਕੀਤੀ ਜਾਂਦੀ ਹੈ। ਬਟ ਉਸ ਤੋਂ ਬਾਅਦ ਜਦੋਂ ਕਲਚਰਲ ਦਾ ਜੁੜ ਗਏ ਬੰਦੇ, ਤੇ ਉਹਨਾਂ ਨੇ ਸਟਾਰਟ ਕੀਤਾ। ਪਹਿਲਾਂ ਅਸੀਂ ਸਪ੍ਰਿੰਗਫੀਲਡ ਲੇਕਸ 'ਚ ਦੀਵਾਲੀ ਕਰਾਈ ਸੀ ਪਹਿਲੀ, ਉਹ ਬੜੀ ਸਕਸੈਸ ਰਹੀ। ਫਿਰ ਉਹ ਇਨਕਰੇਜਮੈਂਟ ਤੁਹਾਨੂੰ ਮਿਲ ਜਾਂਦੀ ਹੈ ਕਿ ਤੁਸੀਂ ਕੁਝ ਪ੍ਰੋਡਿਊਸ ਕੀਤਾ ਤੇ ਉਹ ਲੋਕਾਂ ਨੇ ਸਲਾਹਿਆ, ਤੇ ਫਿਰ ਤੁਸੀਂ ਅੱਗੇ ਕਰਦੇ ਹੋ। ਤੇ ਹਾਂਜੀ, ਤੇ ਉਹ ਇਦਾਂ ਹੀ ਚੱਲ ਰਿਹਾ ਹਜੇ ਤੱਕ। ਹੁਣ ਤੱਕ ਤੁਸੀਂ ਕਿੰਨੇ ਕੁ ਇਵੈਂਟ ਕਰਵਾ ਚੁੱਕੇ ਹੋ? ਸਾਡਾ ਇੱਕ ਇਵੈਂਟ ਜੀ ਜਿਹੜਾ ਹੋਲੀ ਦਾ ਹੁੰਦਾ, ਉਹ ਮਤਲਬ ਇੱਕ ਤਰ੍ਹਾਂ ਨਾਲ ਬ੍ਰਿਸਬਨ ਸਿਟੀ ਕਾਉਂਸਲ ਨੇ ਹੀ ਲੈ ਲਿਆ। ਹਾਂਜੀ, ਉਹ ਸਪੋਰਟ ਕਰਦੇ ਨੇ ਸਾਨੂੰ, ਤੇ ਉਹ ਫੈਬਰਵਰੀ ਦੇ ਵਿੱਚ ਹੁੰਦਾ। ਤੇ ਉਹਦੇ ਵਿੱਚ ਇਹ ਹੈ ਕਿ ਮਲਟੀਕਲਚਰਲ ਲੋਕ ਬਹੁਤ ਆਉਂਦੇ ਨੇ, ਤੇ ਉਹਨਾਂ ਨੂੰ ਵੀ ਚਲੋ ਆਪਣੇ ਕਲਚਰ ਦਾ ਪਤਾ ਲੱਗਦਾ। ਭੰਗੜੇ ਦੇਖਦੇ ਨੇ, ਗਿੱਧੇ ਦੇਖਦੇ ਨੇ, ਤੇ ਉਹ ਤਾਂ ਕਾਫੀ ਵੱਡਾ ਹੋ ਚੁੱਕਿਆ, ਤੇ ਉਹ ਤਾਂ ਅਸੀਂ ਹਰ ਸਾਲ ਕਰਾ ਹੀ ਰਹੇ ਹਾਂ। ਦੀਵਾਲੀ ਅਸੀਂ ਥੋੜੀ ਛੋਟੀ ਕਰਤੀ ਸੀ, ਕਿਉਂਕਿ ਇੰਨਾ ਟਾਈਮ ਬਹੁਤ ਦੇਣਾ ਪੈਂਦਾ ਜੀ। ਅਸੀਂ 3-4 ਮਹੀਨੇ ਪਹਿਲਾਂ ਉਹਨੂੰ ਆਰਗੇਨਾਈਜ਼ ਕਰਨਾ ਸ਼ੁਰੂ ਕਰਦੇ ਹਾਂ। ਤੇ ਪਰ ਇਸ ਸਾਲ ਦੀਵਾਲੀ ਫਿਰ ਅਸੀਂ ਪਲਾਰੇ ਕੀਤੀ, ਉਹ ਵੀ ਬੜੀ ਸਕਸੈਸਫੁਲ ਰਹੀ ਹੈ। ਹਾਂਜੀ, ਤੇ ਹੁਣ ਇਹ ਹੈ ਕਿ ਦੀਵਾਲੀ ਹੋਲੀ ਅਸੀਂ ਕਰਾਇਆ ਕਰਾਂਗੇ। ਹਾਂਜੀ, ਵੈਰੀ ਨਾਈਸ। ਅੱਛਾ ਬਾਬਾ ਜੀ, ਤੁਸੀਂ ਦੱਸੋ, ਕਿਉਂਕਿ ਮੈਂ ਜਿੰਨਾ ਸੁਣ ਰਹੀ ਹਾਂ ਭਾਜੀ ਨੂੰ, ਇੱਕ ਤਾਂ ਇਹ ਵਾਲੀਬਾਲਸ ਦੇ ਵਿੱਚ ਬਿਜ਼ੀ ਰਹਿੰਦੇ ਨੇ, ਇਵੈਂਟਸ ਦੇ ਵਿੱਚ ਬਿਜ਼ੀ ਰਹਿੰਦੇ, ਫਿਰ ਜੌਬ ਵੀ ਇਹਨਾਂ ਦੀ। ਟਾਈਮ ਦੇ ਦਿੰਦੇ ਨੇ ਤੁਹਾਨੂੰ ਟਾਈਮ? ਤੇ ਬਸ ਏਦਾਂ ਕਿ ਚਲੋ ਇਹ ਤਾਂ ਕਰਨਾ ਹੀ ਆ ਹੁਣ। ਸਪੋਰਟ ਅਸੀਂ ਸਾਰੇ ਕਰਦੇ ਹਾਂ, ਬੱਚਿਆਂ ਨੂੰ ਵੀ ਪਤਾ ਹੈ ਕਿ ਪਾਪਾ ਨੇ ਮਤਲਬ ਇਵੈਂਟ ਕਰਦੇ, ਬੱਚਿਆਂ ਨੂੰ ਵੀ ਪਤਾ ਹੈ, ਤੇ ਅਸੀਂ ਸਪੋਰਟ ਕਰਦੇ ਹਾਂ। ਬਟ ਇਹ ਹੈ ਕਿ ਚਲੋ ਸੰਡੇ ਨੂੰ ਹੁੰਦਾ ਮੈਨੂੰ ਕਿ ਸ਼ਾਮ ਨੂੰ ਚੱਲੀਏ ਕਿਤੇ, ਪਰ ਫਿਰ ਵਾਲੀਬਾਲ ਆ ਜਾਂਦੀ ਹੈ ਵਿੱਚ। ਫਿਰ ਤਾਂ ਤੁਸੀਂ ਬਹੁਤ ਪਿਆਰ ਕਰਦੇ ਹੋਣੇ ਵਾਲੀਬਾਲ ਨੂੰ। ਨਹੀਂ, ਇੰਨਾ ਵੀ ਨਹੀਂ ਕਰਦੀ ਮੈਂ। ਆਪ ਕਦੇ ਇਨੀਸ਼ੀਏਟਿਵ ਲਿਆ ਵਾਲੀਬਾਲ ਖੇਡਣ ਦਾ? ਨਹੀਂ, ਮੈਂ ਸਕੂਲ ਦੇ ਵਿੱਚ ਬਸ ਪਾਰਟਿਸਿਪੇਟ ਕੀਤਾ ਥੋੜਾ ਬਹੁਤਾ ਗੇਮਸ ਦੇ ਵਿੱਚ, ਬਹੁਤ ਜ਼ਿਆਦਾ ਨਹੀਂ, ਬਟ ਕਦੀ ਮੌਕਾ ਨਹੀਂ ਮਿਲਿਆ ਮੈਨੂੰ। ਜਦੋਂ ਜਿਵੇਂ ਭਾਜੀ ਕਲਚਰਲ ਐਕਟੀਵਿਟੀਜ਼ ਨੂੰ ਅਰੇਂਜ ਕਰਦੇ ਨੇ, ਆਰਗੇਨਾਈਜ਼ ਕਰਦੇ ਨੇ, ਤੁਸੀਂ ਕਦੇ ਕਿਸੇ ਪ੍ਰੋਗਰਾਮ 'ਚ ਪਾਰਟਿਸਿਪੇਟ ਕੀਤਾ? ਨਹੀਂ, ਮੈਂ ਪਾਰਟਿਸਿਪੇਟ ਨਹੀਂ ਕੀਤਾ। ਉਹਦਾ ਮੈਨੂੰ ਸ਼ੌਕ ਬਹੁਤ ਹੈ ਗਿੱਧੇ ਦਾ, ਤੇ ਮੈਨੂੰ ਹੈਗਾ ਬਹੁਤ, ਬਟ ਇਹ ਹੈ ਕਿ ਬੱਚੇ ਛੋਟੇ ਸੀ ਹੁਣ ਤੱਕ, ਤਾਂ ਮੈਂ ਜਿੱਦਾਂ ਉਹਨਾਂ ਨੂੰ ਹੀ ਲੁੱਕ ਆਫਟਰ ਕੀਤਾ ਜ਼ਿਆਦਾ, ਤੇ ਜੌਬ ਹੁੰਦੀ ਸੀ, ਜ਼ਿਆਦਾ ਬਿਜ਼ੀ ਰਹੀ ਹਾਂ ਮੈਂ। ਹੁਣ ਥੋੜੇ ਬੱਚੇ ਵੱਡੇ ਹੋਏ ਨੇ, ਤੇ ਹੁਣ ਮੈਂ ਚਾਹੁੰਦੀ ਹਾਂ ਕਿ ਕਰਾਂ, ਬਟ ਇਹ ਹੈ ਕਿ ਅੱਗੇ ਫਿਰ ਟਾਈਮ ਦਾ ਹੀ ਆ ਜਾਂਦਾ, ਫਿਰ ਇੱਕ ਜਾਣਾ ਤਾਂ ਘਰੇ ਹੋਣਾ ਚਾਹੀਦਾ ਬੱਚਿਆਂ ਲਈ। ਜੀ, ਇਹ ਤੇ ਹੈ। ਇਹ ਤਾਂ ਬਿਲਕੁਲ ਮਾਂ ਦੀ ਦੇਖੋ ਡਿਊਟੀ ਇਹ ਹੁੰਦੀ ਹੈ ਕਿ ਬੱਚਿਆਂ ਦਾ ਇੱਕ ਬੰਦਾ ਤਾਂ ਰਹਿਣਾ ਚਾਹੀਦਾ, ਇੱਕ ਬੰਦਾ ਜ਼ਰੂਰੀ ਹੈ ਪਰਿਵਾਰ ਦਾ, ਚਾਹੇ ਹਸਬੈਂਡ ਹੋਵੇ ਚਾਹੇ ਵਾਈਫ ਹੋਵੇ, ਬੱਚਿਆਂ ਦੀ ਪਰਵਰਿਸ਼ ਲਈ ਟਾਈਮ ਤਾਂ ਦੇਣਾ ਪੈਂਦਾ। ਹਾਂਜੀ, ਇੱਕ ਤਾਂ ਜ਼ਰੂਰੀ ਹੈ। ਬਿਲਕੁਲ। ਅੱਛਾ ਭਾਜੀ, ਤੁਸੀਂ ਕਿਹਾ ਕਿ ਤੁਸੀਂ ਘੁੰਮਣ ਫਿਰਨ ਦੇ ਬਹੁਤ ਸ਼ੌਕੀਨ ਹੋ, ਹਨਾ? ਤੁਸੀਂ ਜਦੋਂ ਇੰਡੀਆ ਦੇ ਵਿੱਚ ਸੀ, ਤੁਹਾਡੀ ਕੰਪਨੀ ਤੁਹਾਨੂੰ ਆਫਰ ਕਰਦੀ ਸੀ ਕਦੇ ਕਿਧਰ ਜਾਣਾ, ਕਦੇ ਕਿਧਰ ਜਾਣਾ। ਹੁਣ ਉਹ ਚੀਜ਼ ਨੂੰ ਤੁਸੀਂ ਬਰਕਰਾਰ ਰੱਖਿਆ ਹੋਇਆ ਘੁੰਮਣ ਫਿਰਨ ਲਈ, ਕਿ ਜੌਬ ਦੇ ਵਿੱਚ ਜਾਂ ਫਿਰ ਕਲਚਰਲ ਐਕਟੀਵਿਟੀਜ਼ ਦੇ ਵਿੱਚ ਥੋੜਾ ਜਿਹਾ ਤੁਹਾਡਾ ਉਹ ਚੀਜ਼ ਰੁਕ ਗਈ ਹੈ? ਹਾਂਜੀ, ਦੇਖੋ ਜੀ, ਇੱਕ ਤੁਸੀਂ ਸਫ਼ਰ ਪ੍ਰੋਗਰਾਮ ਰਨ ਕਰ ਰਹੇ ਹੋ, ਤੇ ਮੇਰੀ ਵੀ ਕਿਸਮਤ 'ਚ ਮੈਨੂੰ ਲੱਗਦਾ ਸਫ਼ਰ ਬਹੁਤ ਲਿਖਿਆ। ਤੇ ਮੈਂ ਐਕਚੁਅਲ ਦੇ ਵਿੱਚ ਪਹਿਲਾਂ ਫਾਦਰ ਸੀਗੇ ਆਰਮੀ 'ਚ, ਤੇ ਉਹ ਵੀ 3 ਸਾਲ ਬਾਅਦ ਕਿਤੇ ਨਾ ਕਿਤੇ ਪੋਸਟਿੰਗ ਉਹਨਾਂ ਦੀ ਆ ਜਾਂਦੀ ਸੀ, ਤੇ ਉੱਥੇ ਵੀ ਕਾਫੀ ਅਸੀਂ ਇੰਡੀਆ ਕਾਫੀ ਦੇਖਿਆ, ਮਤਲਬ ਲਖਨਊ, ਜੰਮੂ ਅਸੀਂ ਰਹੇ ਹਾਂ। ਤੇ ਬਟ ਉਸ ਤੋਂ ਬਾਅਦ ਜੌਬ 'ਚ ਚਲਾ ਗਿਆ ਮੈਂ, ਉੱਥੇ ਵੀ ਕਾਫੀ ਚੇਨਈ ਤੋਂ ਲੈ ਕੇ ਲਦਾਖ ਤੱਕ ਮਤਲਬ ਬਹੁਤ ਘੁੰਮੇ। ਕਿਆ ਬਾਤ ਹੈ। ਫਿਰ ਇੱਥੇ ਆਸਟ੍ਰੇਲੀਆ 'ਚ ਆ ਕੇ ਜਦੋਂ ਮੈਂ ਐਜ਼ ਅ ਸੇਲਸ ਦੇ ਵਿੱਚ ਜੌਬ ਜੁਆਇਨ ਕੀਤੀ, ਤੇ ਇੱਥੇ ਕੰਪੀਟੀਸ਼ਨ ਹੁੰਦਾ, ਤੇ ਕੋਈ 350 ਬੰਦਾ, ਤੇ ਸੇਲਸ ਦੇ ਵਿੱਚ ਤੁਹਾਨੂੰ ਮਤਲਬ ਟਾਰਗੇਟ ਜੇ ਤੁਸੀਂ ਅਚੀਵ ਕਰਦੇ ਹੋ, ਤੇ ਟੌਪ 15 ਨੂੰ ਉਹ ਲੈ ਕੇ ਜਾਂਦੇ ਨੇ ਵਿਦ ਯੋਰ ਪਾਰਟਨਰ। ਓਹ ਵਾਓ, ਅੱਛਾ। ਤੇ ਉਹਨਾਂ ਨੇ ਸਾਨੂੰ 2014 ਦੇ ਵਿੱਚ ਅਸੀਂ US ਦਾ ਟ੍ਰਿਪ ਸੀਗਾ, ਨਿਊਯਾਰਕ ਦਾ। ਫਿਰ ਉਸ ਤੋਂ ਬਾਅਦ ਅਸੀਂ ਯੂਰਪ ਦੇ ਟ੍ਰਿਪ ਕੀਤੇ ਨੇ 3, ਤੇ
ਇੰਡੀਆ ਦਾ ਟ੍ਰਿਪ ਕੀਤਾ ਸੀ ਕੰਪਨੀ ਨਾਲ। ਅੱਛਾ ਜੀ। ਹਾਂਜੀ, ਤੇ ਫਿਰ ਫਿਜੀ, ਮਲੇਸ਼ੀਆ, ਤੇ ਆ ਕੋਵਿਡ ਕਰਕੇ ਥੋੜਾ ਜਿਹਾ ਅਸੀਂ ਕੋਰੀਆ ਦਾ ਸੀਗਾ, ਸਾਊਥ ਕੋਰੀਆ ਦਾ, ਬਟ ਉਹ ਕੈਂਸਲ ਹੋ ਗਿਆ। ਬਟ ਅਦਰਵਾਈਜ਼ ਜਾਪਾਨ ਮੈਂ ਇਕੱਲਾ ਗਿਆ, ਵੈਸੇ ਇਹ ਨਹੀਂ ਗਏ, ਬਟ ਏਦਾਂ ਕਾਫੀ ਘੁੰਮਣ ਦਾ ਮੌਕਾ ਮਿਲਿਆ। ਤੁਹਾਨੂੰ ਸ਼ੌਂਕ ਵੀ ਹੈ ਨਾ, ਤੇ ਇਨ ਫਿਊਚਰ ਵੀ ਤੁਸੀਂ ਚਾਹੁੰਦੇ ਹੋ ਕਿ ਮੈਂ ਘੁੰਮਦਾ ਰਹਾਂ, ਕੁਛ ਨਾ ਕੁਛ ਐਕਸਪਲੋਰ ਕਰਾਂ, ਦੇਖਾਂ ਜਾ ਕੇ। ਤੁਹਾਡਾ ਮਨ ਹੁੰਦਾ ਨਾਲ ਘੁੰਮਣ ਦਾ ਕਿ ਤੁਹਾਡਾ ਥੋੜਾ ਜਿਹਾ ਘੱਟ ਹੀ ਹੈ? ਨਹੀਂ, ਮੇਰਾ ਬਹੁਤ ਮੈਨੂੰ ਹੈਗਾ ਘੁੰਮਣ ਦਾ, ਕਿਉਂਕਿ ਨਹੀਂ ਘੁੰਮਣ ਦਾ ਤਾਂ ਸਾਨੂੰ ਬਹੁਤ ਹੈ ਦੋਵਾਂ ਨੂੰ ਹੀ। ਅੱਛਾ। ਤੇ ਕਾਫੀ ਘੁੰਮਿਆ ਆਪਾਂ, ਤੇ ਅੱਗੋਂ ਵੀ ਹੈਗਾ ਪਲਾਨ। ਕਿਆ ਕੋਵਿਡ ਕਰਕੇ ਥੋੜਾ ਜਿਹਾ ਹੋ ਗਿਆ ਸਪੋਇਲ, ਬਟ ਇਹ ਹੈ ਕਿ ਅੱਗੋਂ ਜਦੋਂ ਕੋਵਿਡ ਠੀਕ ਹੋਊਗਾ ਫਿਰ ਬਣਾਵਾਂਗੇ, ਜਾਵਾਂਗੇ। ਹਾਂਜੀ। ਅੱਛਾ ਭਾਜੀ, ਥੋੜਾ ਜਿਹਾ ਹੋਰ ਤੁਹਾਡੀ ਮੈਂ ਸਪੋਰਟਸ ਕਲਚਰ ਜੋ ਤੁਹਾਡੀ ਟੀਮ ਹੈ ਉਹਨਾਂ ਬਾਰੇ ਪੁੱਛਣਾ ਚਾਹਾਂਗੀ। ਕਿੰਨੀਆਂ ਟੀਮਸ ਨੇ ਤੁਹਾਡੇ ਇਸ ਆਰਗੇਨਾਈਜੇਸ਼ਨ ਦੇ ਵਿੱਚ? ਆਰਗੇਨਾਈਜੇਸ਼ਨ ਦੇ ਵਿੱਚ ਅਸੀਂ ਵਾਲੀਬਾਲ ਤਾਂ ਚਲੋ ਇੱਕ ਮਤਲਬ ਕਰ ਹੀ ਰਹੇ ਹਾਂ ਹੁਣ। ਸਾਡਾ ਵਾਲੀਬਾਲ ਕੁਈਨਜ਼ਲੈਂਡ ਦੇ ਨਾਲ ਸਾਡੀ ਪਾਰਟਨਰਸ਼ਿਪ ਹੋ ਗਈ ਹੈ। ਇਟਸ ਅ ਬਿਗ ਅਚੀਵਮੈਂਟ, ਕਿਉਂਕਿ ਉਹਨਾਂ ਨੇ, ਮੈਂ ਕਾਫੀ ਸਾਲਾਂ ਤੋਂ ਟਰਾਈ ਕਰ ਰਿਹਾ ਸੀਗਾ ਕਿ ਸਾਨੂੰ ਉਹਨਾਂ ਦੀ ਐਫੀਲੀਏਸ਼ਨ ਮਿਲ ਜੇ, ਤਾਂ ਕਿ ਜਿਹੜੀ ਆਉਣ ਵਾਲੇ ਸਾਡਾ ਸੇ ਹੋ ਸਕੇ ਉਹਦੇ ਵਿੱਚ। ਤੇ ਜਿਹੜਾ ਵਾਲੀਬਾਲ ਕੁਈਨਜ਼ਲੈਂਡ ਹੈ ਹੁਣ ਅਸੀਂ ਉਹਦੇ ਪਾਰਟ ਹਾਂ, ਤੇ ਉਹ ਇੱਕ ਉਹਦੇ ਵਿੱਚ ਅਸੀਂ ਕਾਫੀ ਹੁਣ ਟ੍ਰੇਨਿੰਗਸ ਵਗੈਰਾ ਅੱਗੋਂ ਸਟਾਰਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਹਾਂਜੀ, ਬਾਕੀ ਮੈਂ ਸਿੱਖ ਗੇਮਸ 'ਚ ਇਨਵੋਲਵ ਹਾਂ ਹੁਣ। ਜਿਹੜੀ ਕੁਈਨਜ਼ਲੈਂਡ ਸਿੱਖ ਗੇਮ ਕਮੇਟੀ ਐਨਸੈਕ ਕੁਈਨਜ਼ਲੈਂਡ ਹੈ, ਉਹਦਾ ਮੈਂ ਸੈਕਟਰੀ ਹਾਂ। ਤੇ ਹੁਣ ਸਿੱਖ ਗੇਮਸ ਆ ਰਹੀਆਂ ਨੇ ਇੱਥੇ 2023 ਦੇ ਵਿੱਚ ਬ੍ਰਿਸਬੇਨ ਦੇ ਵਿੱਚ ਆਪਣੇ ਇੱਥੇ ਆ ਰਹੀਆਂ ਨੇ। ਹਾਂਜੀ, ਤੇ ਸਾਡੀ ਕੋਸ਼ਿਸ਼ ਹੈ ਕਿ ਉਹਨਾਂ ਨੂੰ ਵਧੀਆ ਤਰ੍ਹਾਂ ਆਰਗੇਨਾਈਜ਼ ਕੀਤਾ ਜਾਏ। ਹਾਂਜੀ। ਕਿੰਨੀਆਂ ਟੀਮਸ ਨੇ ਤੁਹਾਡੇ ਕੋਲ ਇਸ ਸਮੇਂ? ICSE ਦੇ ਵਿੱਚ ਤਾਂ ਅਸੀਂ ਜ਼ਿਆਦਾ ਕ੍ਰਿਕਟ ਹੈ ਜਾਂ ਵਾਲੀਬਾਲ ਹੈ। ਅੱਛਾ। ਹਾਂਜੀ, ਸਪੋਰਟਸ ਨਾਲ ਰਿਲੇਟਡ। ਓਕੇ। ਬਟ ਸਿੱਖ ਗੇਮਸ ਦੇ ਵਿੱਚ ਤਾਂ ਤੁਹਾਨੂੰ ਪਤਾ ਹੈ ਕਿ ਬਹੁਤ ਕੁਛ ਹੈ। ਜੀ ਜੀ। ਸੋ ਜਿਹੜਾ ਤੁਸੀਂ ਦੱਸਿਆ, ਤੁਹਾਡਾ ਕਿੱਥੇ ਹੈ ਇਹ ਸਾਰਾ, ਜਿੱਥੇ ਤੁਸੀਂ ਪ੍ਰਬੰਧ ਕਰਦੇ ਹੋ ਖਿਡਾਰੀਆਂ ਨੂੰ ਖੇਡਣ ਦੇ ਲਈ? ਕੋਈ ਗਰਾਊਂਡ ਵਗੈਰਾ ਚੂਜ਼ ਕੀਤਾ ਹੋਇਆ ਹੈਗਾ? ਹਾਂਜੀ, ਅਸੀਂ ਨਿਸਨ ਅਰੀਨਾ ਹੈ ਜੀ ਨੇਥਨ ਦੇ ਵਿੱਚ, ਉੱਥੇ ਅਸੀਂ ਪ੍ਰੈਕਟਿਸ ਕਰਦੇ ਹਾਂ ਐਵਰੀ ਸੰਡੇ। ਫਿਰ ਇੱਕ ਵਾਲੀਬਾਲ ਕੁਈਨਜ਼ਲੈਂਡ ਦੀ ਲੀਗ ਹੁੰਦੀ ਹੈ, ਜਿਹਦੇ ਵਿੱਚ ਸਾਰੇ ਕਲੱਬਸ ਨੇ ਜਿਹੜੇ ਪਾਰਟਿਸਿਪੇਟ ਕਰਦੇ ਆ, ਉਹ ਕਰਦੇ ਆ। ਅਸੀਂ ਰੀਸੈਂਟਲੀ ਸਟੇਟ ਚੈਂਪੀਅਨਸ਼ਿਪ ਜਿਹੜੀ ਉਹਦੇ ਵਿੱਚ ਪਹਿਲੀ ਵਾਰ ਅਸੀਂ ਗਏ ਸੀਗੇ, ਤੇ ਸਾਡੀ ਡਿਵੀਜ਼ਨ ਜਿਹੜੀ ਸੀਗੀ ਉਹਦੇ ਵਿੱਚ ਸਾਡਾ ਹੀ 골ਡ ਮੈਡਲ ਆਇਆ। ਤੇ ਉਹਦੇ ਵਿੱਚ ਅਸੀਂ ਕੱਲੀ ਇੰਡੀਅਨ ਟੀਮ ਸੀਗੀ, ਇੰਡੀਅਨ ਓਰੀਜਨ ਟੀਮ, ਜਿਹਦੇ ਵਿੱਚ ਸਾਰੇ ਆਪਣੇ ਮੁੰਡੇ ਖੇਡ ਰਹੇ ਸੀਗੇ। ਤੇ ਉਹਨਾਂ ਨੇ ਬਹੁਤ ਜ਼ਿਆਦਾ ਐਪਰੀਸ਼ੀਏਟ ਕੀਤਾ, ਕਿਉਂਕਿ ਉੱਥੇ ਡਿਫਰੈਂਟ ਏਜ ਗਰੁੱਪ ਦੇ ਵਿੱਚ ਕਾਫੀ ਕੋਈ 140 ਸਮਥਿੰਗ ਟੀਮਸ ਨੇ ਪਾਰਟਿਸਿਪੇਟ ਕੀਤਾ ਸੀ, ਜਿਹਦੇ ਵਿੱਚ ਕੇਨਸ, ਟਾਊਨਸਵਿਲ, ਸਾਰੇ ਕਲੱਬ ਉੱਥੇ ਇਨਵੋਲਵ ਸੀਗੇ। ਬਟ ਮੈਨੂੰ ਲੱਗਦਾ ਜਦੋਂ ਅਸੀਂ, ਕਿਉਂਕਿ ਇੱਕ ਅਸੀਂ ਵੱਖਰੇ ਸੀਗੇ ਬਿਲਕੁਲ, ਤੇ ਜਦੋਂ ਅਸੀਂ ਮੈਡਲ ਲੈਣ ਗਏ, ਸਭ ਤੋਂ ਜ਼ਿਆਦਾ ਰੌਲਾ ਮਤਲਬ ਸਾਡੇ ਉਹਦੇ ਤੇ ਪਿਆ ਕਿ ਪਹਿਲੀ ਵਾਰ ਉਹ, ਔਰ ਸਾਡਾ ਫਾਈਨਲ ਸੀਗਾ ਗਿੰਪੀ ਦੇ ਨਾਲ, ਤੇ ਗਿੰਪੀ ਦੀ ਟੀਮ ਦੇ ਨਾਲ। ਤੇ ਉਹ ਗਿੰਪੀ ਦਾ ਕੋਚ ਬਾਹਰ ਖੜਾ ਮੇਰੇ ਨਾਲ ਗੱਲਾਂ ਕਰ ਰਿਹਾ ਸੀ, ਕਹਿੰਦਾ ਵੀ ਦਿਸ ਇਜ਼ ਮਲਟੀਕਲਚਰਲ ਆਸਟ੍ਰੇਲੀਆ, ਕਹਿੰਦਾ ਵੀ ਅਸੀਂ ਚਾਈਨੀਜ਼ ਟੀਮ ਦੇ ਨਾਲ ਸੈਮੀ ਖੇਡਿਆ, ਤੇ ਫਾਈਨਲ ਅਸੀਂ ਇੱਕ ਇੰਡੀਅਨ ਓਰੀਜਨ ਟੀਮ ਦੇ ਨਾਲ ਖੇਡ ਰਹੇ ਹਾਂ। ਕਿੰਨੇ ਏਜ ਗਰੁੱਪ ਨੇ ਤੁਹਾਡੇ ਕੋਲੇ? ਛੋਟੇ ਬੱਚਿਆਂ ਨੂੰ ਵੀ ਲੈਂਦੇ ਹੋ ਕਿ ਜਸਟ ਅਡਲਟ ਆਉਂਦੇ ਨੇ? ਅਸੀਂ ਨਹੀਂ, ਛੋਟੇ ਬੱਚੇ ਵੀ ਜਿਹੜੇ ਸਾਡੇ ਅਸੀਂ ਟ੍ਰੇਨ ਕਰ ਰਹੇ ਹਾਂ ਹੁਣ ਅੱਗੋਂ। ਤੇ ਅਸੀਂ ਇੱਕ ਕੈਂਪ ਆਰਗੇਨਾਈਜ਼ ਕਰ ਰਹੇ ਹਾਂ ਸਕੂਲ ਹੌਲੀਡੇਜ਼ 'ਚ, ਤੇ ਉਹਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਮੇਰੀ ਗੱਲ ਚੱਲ ਰਹੀ ਇੱਥੇ ਫੋਰੈਸਟ ਲੇਕ ਕਾਉਂਸਲਰ ਦੇ ਨਾਲ, ਤੇ ਉਹ ਅਸੀਂ ਫੋਰੈਸਟ ਲੇਕ ਦੇ ਵਿੱਚ ਹੀ ਕਰਾਂਗੇ ਆਰਗੇਨਾਈਜ਼। ਤੇ 4 ਦਿਨ ਦਾ ਕੈਂਪ, ਤੇ ਉਹਦੇ ਵਿੱਚ ਅਸੀਂ ਸੋਚ ਰਹੇ ਹਾਂ ਕਿ ਬੱਚਿਆਂ ਨੂੰ ਥੋੜਾ ਬਹੁਤ ਵਾਲੀਬਾਲ ਬਾਰੇ ਦੱਸਿਆ ਜਾਏ, ਤੇ ਮਤਲਬ ਛੋਟੇ ਬੱਚਿਆਂ ਤੋਂ ਲੈ ਕੇ ਤੇ ਹਾਈ ਸਕੂਲ ਤੱਕ। ਕ੍ਰਿਕਟ ਦਾ ਤੁਸੀਂ ਦੱਸਿਆ ਉਹ ਵੀ ਕਰਦੇ ਹੋ? ਛੋਟੇ ਬੱਚੇ ਆਉਂਦੇ ਨੇ ਕ੍ਰਿਕਟ ਲਈ? ਅਸੀਂ ਜੀ ਕ੍ਰਿਕਟ ਦਾ ਐਜ਼ ਮਤਲਬ ਉਹ ਨਹੀਂ ਰਨ ਕਰ ਰਹੇ ਕ੍ਰਿਕਟ, ਕੋਈ ਮਤਲਬ ਜਿੱਦਾਂ ਮੇਰੇ ਫਰੈਂਡ ਨੇ ਉਹ ਇਹਦੇ ਵਿੱਚ ਹੀ ਨੇ, ਉਹ ਕ੍ਰਿਕਟ ਲੁੱਕ ਆਫਟਰ ਕਰਦੇ ਨੇ। ਤੁਹਾਡਾ ਜ਼ਿਆਦਾ ਰੁਝਾਨ ਜਿਹੜਾ ਹੈਗਾ ਵਾਲੀਬਾਲ ਹੈ? ਵਾਲੀਬਾਲ ਹੈ, ਹਾਂਜੀ। ਓਕੇ, ਨਾਲ ਦੀ ਨਾਲ ਤੁਸੀਂ ਕਲਚਰਲ ਐਕਟੀਵਿਟੀਜ਼ ਕਰਦੇ ਹੋ। ਬਹੁਤ ਹੀ ਵਧੀਆ ਇਨੀਸ਼ੀਏਟਿਵ ਲਿਆ ਹੋਇਆ ਜੀ ਤੁਸੀਂ। ਹਾਂਜੀ ਹਾਂਜੀ। ਅੱਛਾ, ਜਿਵੇਂ ਕੰਪੀਟੀਸ਼ਨ ਵਗੈਰਾ ਹੁੰਦੇ ਨੇ ਤਾਂ ਤੁਹਾਨੂੰ ਟਾਈਮ ਵੀ ਦੇਣਾ ਪੈਂਦਾ ਹੋਣਾ ਟੀਮ ਨੂੰ, ਹਨਾ? ਬਿਲਕੁਲ। ਤੁਸੀਂ ਫਿਰ ਉਸ ਸਮੇਂ ਨੂੰ ਕਿਵੇਂ ਮੈਨੇਜ ਕਰਦੇ ਹੋ? ਸਮੇਂ ਨੂੰ ਜੀ ਮੈਨੇਜ ਤਾਂ ਕਰਨਾ ਪੈਂਦਾ, ਜਿੱਦਾਂ ਦੱਸਿਆ ਕਿ ਅਸੀਂ ਲਗਾਤਾਰ ਟ੍ਰੇਨਿੰਗਸ ਕਰਦੇ ਹਾਂ, ਤੇ ਬਿਫੋਰ ਕੋਵਿਡ ਅਸੀਂ ਮਤਲਬ ਕੋਈ ਵੀ ਟੂਰਨਾਮੈਂਟ ਜਿਹੜਾ ਕਮਿਊਨਿਟੀ ਦੇ ਵਿੱਚ ਆਉਂਦਾ ਸੀਗਾ, ਮੈਲਬਰਨ ਦੇ ਵਿੱਚ, ਸਿਡਨੀ ਦੇ ਵਿੱਚ, ਈਵਨ ਨਿਊਜ਼ੀਲੈਂਡ ਸਿੱਖ ਗੇਮਸ 'ਚ ਅਸੀਂ ਪਾਰਟੀਸਪੇਟ ਕਰਕੇ ਆਏ ਸੀਗੇ। ਤੇ ਇੱਦਾਂ ਕਰਦੇ ਰਹਿੰਦੇ ਸੀ, ਕੰਪੀਟੀਸ਼ਨ ਚੱਲਦੇ ਰਹਿੰਦੇ ਸੀਗੇ। ਉਹਦੇ ਨਾਲ ਕੀ ਹੈ ਕਿ ਸਾਡੇ ਨਾਲ ਹੁਣ ਜਿੱਦਾਂ ਮੁੰਡੇ ਨੇ ਜ਼ਿਆਦਾਤਰ ਸਟੂਡੈਂਟ ਨੇ, ਤੇ
ਉਹ ਵੀ ਤੁਹਾਨੂੰ ਪਤਾ ਵੀ ਸਟਰਗਲਿੰਗ ਲਾਈਫ ਹੈ ਉਹਨਾਂ ਦੀ, ਤੇ ਉਹਨਾਂ ਨੂੰ ਵੀ ਇੱਕ ਤਾਂ ਰਿਲੀਫ ਮਿਲ ਜਾਂਦਾ ਇੱਕ ਦਿਨ ਖੇਡ ਕੇ, ਤੇ ਆਪਣਾ ਜਿਹੜਾ ਸ਼ੌਕ ਹੈ ਜਿਹੜਾ ਇੰਡੀਆ ਤੋਂ ਲੈ ਕੇ ਆਏ ਨੇ ਉਹ ਵੀ ਪੂਰਾ ਹੋ ਜਾਂਦਾ। ਮੈਨੂੰ ਲੱਗਦਾ ਕਿ ਉਹਨਾਂ ਲਈ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਤੇ ਐਜ਼ ਅ ਟੀਮ ਅਸੀਂ ਜਾਂਦੇ ਹਾਂ, ਐਜ਼ ਅ ਟੀਮ ਅਸੀਂ ਖੇਡਦੇ ਹਾਂ। ਤਾਂ ਅਸੀਂ ਗ੍ਰਿਫਿਥ ਦੀਆਂ ਗੇਮਸ ਜਿਹੜੀਆਂ ਹੁੰਦੀਆਂ ਨੇ, ਸਿੱਖ ਗੇਮਸ, ਉਹਨਾਂ 'ਚ ਪਾਰਟੀਸਪੇਟ ਕਰ ਰਹੇ ਹਾਂ ਮਤਲਬ ਪਿਛਲੇ 6 ਸਾਲ ਤੋਂ। ਤਾਂ ਜਦੋਂ ਖਿਡਾਰੀ ਖੇਡਦੇ ਨੇ, ਇਨੀਸ਼ੀਏਟਿਵ ਲੈਂਦੇ ਹੋ ਤੁਸੀਂ ਉਹਨਾਂ ਨੂੰ ਖਿਡਾਉਣ ਲਈ, ਉਹਨਾਂ ਨੂੰ ਐਪਰੀਸੀਏਸ਼ਨ ਲਈ ਫਿਰ ਤੁਸੀਂ ਕੀ ਸਰਟੀਫਿਕੇਟ, ਟਰਾਫੀ ਜਾਂ ਫਿਰ ਕੁਝ ਇਹੋ ਜਿਹੇ ਇਨਾਮ ਰੱਖਦੇ ਹੋ ਕਿ ਬੱਚੇ ਜਿਹੜੇ ਹੈਗੇ ਨੇ ਜਿਨ੍ਹਾਂ ਨੇ ਇੰਨੀ ਐਫਰਟ ਪੁੱਟ ਕੀਤੀ ਆ ਉਹਨਾਂ ਨੂੰ ਕੁਝ ਅਸੀਂ ਦਈਏ ਆਪਣੇ ਵੱਲੋਂ? ਹਾਂਜੀ, ਅਸੀਂ ਕੋਸ਼ਿਸ਼ ਕਰਦੇ ਹਾਂ ਜੀ, ਤੇ ਕਿ ਜਿੰਨੀ ਕੁ ਸਪੋਰਟ ਹੋ ਸਕਦੀ ਹੈ ਕਰੀਏ। ਤੇ ਬਾਕੀ ਇਹ ਹੈ ਕਿ ਜਦੋਂ ਤੁਸੀਂ ਕੋਈ ਟੂਰਨਾਮੈਂਟ ਜਿੱਤਦੇ ਹੋ ਤੇ ਤੁਹਾਡਾ ਹਾਰਡ ਵਰਕ ਉਹੀ ਪੇ ਆਫ ਹੋ ਜਾਂਦਾ। ਹਾਂਜੀ, ਰੀਸੈਂਟਲੀ ਅਸੀਂ ਜਿੱਦਾਂ ਕਿ ਐਪਰੀਸੀਏਸ਼ਨ ਦੀ ਗੱਲ ਕਰ ਰਹੇ ਹੋ, ਤੇ ਰੀਸੈਂਟਲੀ ਅਸੀਂ ਮਿਲਖਾ ਸਿੰਘ ਜਿਹੜਾ ਉਹਨਾਂ ਦੀ ਯਾਦ ਵਿੱਚ ਇੱਕ ਇਵੈਂਟ ਕਰਵਾਇਆ ਸੀ, ਐਥਲੈਟਿਕ ਮੀਟ ਕਰਵਾਈ ਸੀਗੀ, ਤੇ ਉਹ ਅਸੀਂ ਮਾਝਾ ਯੂਥ ਕਲੱਬ ਤੇ ਬ੍ਰਿਸਬਨ ਪੰਜਾਬੀ BPCC ਦੇ ਨਾਲ ਰਲ ਕੇ ਕਰਵਾਇਆ ਸੀਗਾ। ਤੇ BPCC ਦਾ ਐਨੂਅਲ ਟੂਰਨਾਮੈਂਟ ਸੀਗਾ, ਅਸੀਂ ਚਲੋ ਵਿੱਚ ਇੱਕ ਐਥਲੈਟਿਕਸ ਜੋੜਤੀ, ਬਟ ਉਹਦੇ ਵਿੱਚ ਅਸੀਂ ਵਾਲੀਬਾਲ ਵੀ ਆਰਗੇਨਾਈਜ਼ ਕੀਤਾ ਸੀਗਾ, ਤੇ ਵਾਲੀਬਾਲ ਦੇ ਸ਼ੂਟਿੰਗ ਦੇ ਕੰਪੀਟੀਸ਼ਨ ਹੋਏ ਸੀ ਉਹਦੇ ਵਿੱਚ, ਤੇ ਉਹਦੇ ਵਿੱਚ ਉਹਨਾਂ ਨੂੰ ਅਸੀਂ ਕੈਸ਼ ਪ੍ਰਾਈਜ਼ ਵੀ ਰੱਖਿਆ ਸੀਗਾ। ਵਾਹ ਜੀ ਵਾਹ। ਹਾਂਜੀ, ਤੇ ਇੱਦਾਂ ਬੱਚਿਆਂ ਨੂੰ ਵੀ ਇਨਕਰੇਜ ਕੀਤਾ ਅਸੀਂ ਐਥਲੈਟਿਕਸ ਮੀਟ ਦੇ ਰਾਹੀਂ। ਇਹ ਮਾਝਾ ਯੂਥ ਕਲੱਬ ਦਾ ਇੱਕ ਇਨੀਸ਼ੀਏਟਿਵ ਸੀਗਾ, ਤੇ ਚਲੋ ਉਹਨਾਂ ਨੇ ਸਾਨੂੰ ਨਾਲ ਲਾ ਲਿਆ ਤਾਂ ਅਸੀਂ ਉਹਨੂੰ ਆਰਗੇਨਾਈਜ਼ ਕੀਤਾ। ਬਿਲਕੁਲ, ਉਹ ਬੜੀ ਵਧੀਆ ਸੀ। ਇੰਡੋਸ ਟੀਵੀ ਵੱਲੋਂ ਕਵਰ ਵੀ ਕੀਤਾ ਸੀ ਤੁਹਾਡਾ ਇਵੈਂਟ, ਤੇ ਉਹਦੇ ਚ ਆਈ ਥਿੰਕ ਸੌਕਰ ਦੇ ਮੈਚ ਵੀ ਕਾਫੀ ਸਨ, ਬੱਚਿਆਂ ਦੇ ਉੱਥੇ ਏਜ ਗਰੁੱਪ ਵੀ ਸਨ, ਬੱਚਿਆਂ ਦੇ ਜੂਨੀਅਰ 6, ਜੂਨੀਅਰ 8, 9 ਇਦਾਂ ਸਾਰੇ ਮੈਚਸ ਸਨ, ਤੇ ਬੱਚਿਆਂ ਦੀ ਉੱਥੇ ਰੇਸਸ ਵੀ ਸਨ, ਹੈ ਨਾ, ਉਹ ਵੀ ਤੁਸੀਂ ਆਰਗੇਨਾਈਜ਼ ਕੀਤੀਆਂ। ਉਹ ਬਹੁਤ ਸੋਹਣਾ ਤੁਹਾਡਾ ਇਨੀਸ਼ੀਏਟਿਵ ਸੀਗਾ, ਬਹੁਤ ਵਧੀਆ ਤੁਸੀਂ ਕੀਤਾ ਹੋਇਆ ਸੀਗਾ। ਸੋ ਐਨੂਅਲੀ ਤੁਸੀਂ ਕਿਸੇ ਨਾ ਕੋਲੈਬੋਰੇਟ ਕਰਕੇ ਵੀ ਕਰ ਲੈਂਦੇ ਹੋ, ਹਨਾ, ਇਸ ਤਰੀਕੇ ਦਾ? ਹਾਂਜੀ, ਇਹ ਇੱਕ ਕਮਿਊਨਿਟੀ ਵਰਕ ਹੈ ਜੀ। ਮੈਨੂੰ ਲੱਗਦਾ ਕਿ ਸਾਨੂੰ ਇਕੱਠਿਆਂ ਜਿੰਨਾ ਅਸੀਂ ਕਰ ਲਈਏ ਉਹ ਈਜ਼ੀ ਹੋ ਜਾਂਦਾ ਸਾਡੇ ਲਈ, ਤੇ ਸਾਰਿਆਂ ਦੇ ਕੰਮ ਵੰਡੇ ਜਾਂਦੇ ਨੇ, ਤੇ ਜਿੰਨੇ ਇਕੱਠੇ ਹੋ ਕੇ ਕਰਾਂਗੇ ਉਨਾ ਹੀ ਬੈਟਰ ਹੈ। ਹਾਂਜੀ, ਤੇ ਐਟ ਦੀ ਐਂਡ ਆਫ ਦਾ ਡੇ ਇਹ ਤੁਸੀਂ ਆਪਣੇ ਲਈ ਤਾਂ ਕੁਛ ਨਹੀਂ ਹੈਗਾ, ਮਤਲਬ ਇਹ ਕਮਿਊਨਿਟੀ ਲਈ ਹੈ। ਤੁਹਾਡਾ ਆਪਣਾ ਸ਼ੌਕ ਜ਼ਰੂਰ ਪੂਰਾ ਹੋ ਰਿਹਾ, ਪਰ ਮੈਨੂੰ ਲੱਗਦਾ ਕਿ ਇਕੱਠਿਆਂ ਵੀ ਕਰਨੇ ਚਾਹੀਦੇ ਨੇ ਇਦਾਂ ਦੇ ਪ੍ਰੋਗਰਾਮ। ਅੱਛਾ, ਗਵਰਨਮੈਂਟ ਸਪੋਰਟ ਕਰਦੀ ਹੈ ਤੁਹਾਨੂੰ ਕਿਉਂਕਿ ਤੁਹਾਡਾ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈਗੀ ਆ? ਹਾਂਜੀ, ਜਿਹੜਾ ਅਸੀਂ ਹੋਲੀ ਦਾ ਕਰਦੇ ਹਾਂ ਜੀ, ਉਹਦੇ ਵਿੱਚ ਸਾਨੂੰ ਸਪੋਰਟ ਕਰਦੀ ਹੈ। ਤੇ ਜਿਹੜਾ ਅਸੀਂ ਹੁਣ ਦੀਵਾਲੀ ਕੀਤੀ ਸੀਗੀ, ਇਹਦੇ ਸਾਨੂੰ ਜਿਹੜਾ ਉਹ ਪਾਰਕ ਸੀਗਾ ਉਹ ਫ੍ਰੀ ਮਿਲ ਗਿਆ ਸੀਗਾ ਕਾਉਂਸਲਰ ਵੱਲੋਂ, ਤੇ ਮਤਲਬ $1500 ਉਹਨਾਂ ਨੇ ਦਿੱਤਾ ਸੀਗਾ, ਬਟ ਉਹਦੇ 'ਚ $40,000-50,000 ਸਾਡਾ ਖਰਚਾ ਹੋ ਗਿਆ ਸੀ। ਤੇ ਬਟ ਤੁਸੀਂ ਜੇ ਕਰਵਾਉਂਦੇ ਰਹੋ, ਕੰਸਿਸਟੈਂਸੀ ਦਿਖਾਓ ਹਰ ਇੱਕ ਚੀਜ਼ ਦੇ ਵਿੱਚ, ਗਵਰਨਮੈਂਟ ਡੈਫੀਨੇਟਲੀ ਸਪੋਰਟ, ਅਸੀਂ ਟੈਕਸ ਪੇ ਕਰਦੇ ਹਾਂ ਤੇ ਉਹਨਾਂ ਨੂੰ ਕਰਨਾ ਚਾਹੀਦਾ। ਤੇ ਹੁਣ ਮੈਂ ਇਸੇ ਕਰਕੇ ਆ ਜਿਹੜਾ ਅਸੀਂ ਕੈਂਪ ਵੀ ਕਰ ਰਹੇ ਹਾਂ, ਤੇ ਉਹਦੇ ਵਿੱਚ ਵੀ ਮੈਂ ਮਤਲਬ ਉਹਨਾਂ ਨੂੰ ਪੁੱਛਿਆ ਸ਼ਾਇਦ ਸਾਨੂੰ ਕੁਝ ਫੰਡਿੰਗ ਮਿਲ ਜੇਗੀ ਕੈਂਪ ਕਰਨ ਲਈ। ਹਾਂਜੀ, ਬਟ ਇਹਨਾਂ ਚੀਜ਼ਾਂ ਦੇ ਵਿੱਚ ਬਹੁਤ ਖਰਚੇ ਹੁੰਦੇ ਨੇ ਜੀ ਤੁਸੀਂ। ਹਾਂਜੀ, ਸੋ ਫਿਰ ਤੁਹਾਨੂੰ ਕਮਿਊਨਿਟੀ ਦੀ ਇੱਥੇ ਸਪੋਰਟ ਹੈਗੀ ਆ ਜੀ? ਜਿੱਦਾਂ ਤੁਸੀਂ ਕੋਈ ਇਨੀਸ਼ੀਏਟਿਵ ਲੈ ਕੇ ਪ੍ਰੋਗਰਾਮ ਕਰਾਉਂਦੇ ਹੋ, ਬਿਲਕੁਲ ਤੁਸੀਂ ਇਸੇ ਕਰਕੇ ਕਰਾਉਂਦੇ ਹੋ ਨਾ ਕਿ ਸਾਡੀ ਕਮਿਊਨਿਟੀ ਇਕੱਠੀ ਰਹੇ, ਸਾਡਾ ਕਲਚਰ ਜਿਹੜਾ ਹੈਗਾ ਹਮੇਸ਼ਾ ਪ੍ਰਫੁੱਲਿਤ ਰਹੇ, ਤੇ ਲੋਕੀ ਜਿਹੜੇ ਬੱਚੇ ਆਪਣੇ ਲੈ ਕੇ ਆਉਣ ਤੇ ਉਸ ਚੀਜ਼ ਨੂੰ ਦਿਖਾਉਣ। ਤੁਸੀਂ ਜਦ ਵੀ ਕੁਝ ਕਰਾਉਂਦੇ ਆ, ਖਾਸ ਕਰਕੇ ਮਲਟੀ ਕਲਚਰ ਰੱਖਦੇ ਹੋ, ਜਿਹੜਾ ਕਿ ਇੰਡੀਆ ਦੀ ਸਾਰੀ ਵੰਨਗੀਆਂ ਆ ਜਾਂਦੀਆਂ ਨੇ ਵਿੱਚ, ਇਹ ਨਹੀਂ ਕਿ ਇੱਕ ਖਾਸ ਕਮਿਊਨਿਟੀ ਨੂੰ ਤੁਸੀਂ ਦੇਖਦੇ ਹੋ। ਉਹਦੇ ਵਿੱਚ ਫਿਰ ਕਮਿਊਨਿਟੀ ਜਿਹੜੀਆਂ ਹੁੰਦੀਆਂ ਨੇ ਤੁਹਾਨੂੰ ਕਰਦੀਆਂ ਨੇ, ਕਿਉਂਕਿ ਸਪਾਂਸਰਸ ਬਹੁਤ ਵੱਡੀ ਭੂਮਿਕਾ ਨਿਭਾਉਂਦੇ ਨੇ ਜੀ ਇਵੈਂਟ ਲਈ। ਹਾਂਜੀ, ਅਸੀਂ ਲੱਕੀ ਹਾਂ ਜੀ। ਵੈਸੇ ਸਾਡੀ ਕਮਿਊਨਿਟੀ ਸਾਨੂੰ ਇੱਦਾਂ ਦੀ ਮਿਲੀ ਹੈ ਕਿ ਵਾਕਈ ਲੋਕੀ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੁੰਦੇ ਨੇ ਤੇ ਸਪੋਰਟ ਵੀ ਕਰਦੇ ਨੇ। ਹੁਣ ਜਿਹੜੇ ਬਿਜ਼ਨਸਿਸ ਨੇ ਸਾਡੇ, ਮਾਈਗ੍ਰੇਸ਼ਨ ਦੇ, ਕਾਲਜਿਸ ਦੇ ਬਿਜ਼ਨਸ ਨੇ, ਤੁਸੀਂ ਕਿਸੇ ਵੀ ਇਵੈਂਟ 'ਚ ਦੇਖ ਲਓ, ਉਹ ਮੇਨ ਸਪਾਂਸਰ ਹੁੰਦੇ ਨੇ ਜੀ। ਤੇ ਉਹ ਕੋਈ ਇਹ ਨਹੀਂ ਹੈ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਉਹਦੇ 'ਚੋਂ ਪ੍ਰੋਫਿਟ ਹੁੰਦਾ, ਉਹ ਇੱਕ ਕਮਿਊਨਿਟੀ ਦੀ ਸਪੋਰਟ ਹੀ ਕਰਦੇ ਨੇ। ਤੇ ਉਹ ਮਤਲਬ ਚਲੋ ਬ੍ਰਾਂਡ ਰਿਕਗਨੀਸ਼ਨ ਹੁੰਦੀ ਹੈ ਉਹਨਾਂ ਦੀ। ਅਸੀਂ ਕੋਸ਼ਿਸ਼ ਕਰਦੇ ਹਾਂ ਆਪਣੇ ਵੱਲੋਂ ਜਿੰਨਾ ਪ੍ਰਮੋਟ ਕਰ ਸਕਦੇ ਹਾਂ ਕਰਦੇ ਹਾਂ, ਬਟ ਮੈਨੂੰ ਲੱਗਦਾ ਕਿ ਇੱਕ ਸਾਡੀ ਇਹ ਸਾਨੂੰ ਮਾਣ ਹੈ ਐਜ਼ ਏ ਪੰਜਾਬੀ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਾਂ ਇਹਨਾਂ ਚੀਜ਼ਾਂ ਦੇ ਵਿੱਚ ਜੀ। ਬਹੁਤ ਵਧੀਆ ਭਾਜੀ। ਤੇ ਭਾਬੀ ਜੀ, ਤੁਸੀਂ ਆਪਣੀਆਂ ਗੱਲਾਂ ਤੋਂ ਕਾਫੀ ਐਂਬੀਸ਼ੀਅਸ ਲੱਗਦੇ ਹੋ। ਕੋਈ ਇਹੋ ਜਿਹੀ ਜਿਹੜੀ ਮਨ ਦੇ ਵਿੱਚ ਤੁਹਾਡੇ ਸੋਚ ਹੋਵੇ ਕਿ ਅਸੀਂ ਇਨ ਫਿਊਚਰ ਕਰਨੀ ਆ, ਜਾਂ ਅਜੇ ਤੱਕ ਸੋਚੀ ਹੋਵੇ ਤੇ ਕਰ ਨਾ ਪਾਏ ਹੋਵੋ? ਹਾਂਜੀ, ਮੇਰਾ ਤਾਂ ਐਂ ਜੀ ਕਿ ਇੱਕ ਸਾਡਾ
ਖੇਤਾਂ ਦੇ ਵਿੱਚ ਘਰ ਹੋਵੇ ਤੇ ਉੱਥੇ ਅਸੀਂ ਆਪਣੀ ਜਿਹੜੀ ਲਾਸਟ ਵਾਲੀ ਲਾਈਫ ਹੈ ਉੱਥੇ ਜਾ ਕੇ ਤੇ ਸਪੈਂਡ ਕਰੀਏ। ਅੱਛਾ, ਹਾਂਜੀ, ਤੇ ਸਾਰੇ ਕਮਰਸ਼ੀਅਲ ਚੀਜ਼ਾਂ ਤੋਂ ਤੁਸੀਂ ਕਮਰਸ਼ੀਅਲ ਚੀਜ਼ਾਂ ਤੋਂ ਦੂਰ, ਜੌਬਸ ਦੇ ਸਟ੍ਰੈਸ ਤੋਂ ਦੂਰ, ਤੇ ਏਦਾਂ ਦਾ ਸੁਪਨਾ ਹੈ। ਬਾਕੀ ਦੇਖੋ ਕਿੱਦਾਂ, ਕਿਹੜੀ ਉਮਰ 'ਚ ਜਾਣ ਦਾ ਇਹ ਦੱਸ ਦਿਓ। ਮੈਂ ਤਾਂ ਹੁਣ ਵੀ ਤਿਆਰ ਹਾਂ ਜੀ, ਬਟ ਤੁਸੀਂ ਦੱਸੋ ਨਹੀਂ ਫਿਰ ਮੱਝਾਂ ਵੀ ਰੱਖ ਲੈਣੀ ਇਹਨਾਂ ਨੇ ਉੱਥੇ, ਤੁਸੀਂ ਦੇਖਦੇ ਜਾਇਓ, ਫਿਰ ਪੰਜਾਬੀ ਕਲਚਰ ਬਣ ਜਾਣਾ ਪੂਰਾ। ਨਹੀਂ ਬਹੁਤ ਬਿਜ਼ੀ ਲਾਈਫ ਸਟਾਈਲ ਹੈ ਐਟ ਦ ਮੋਮੈਂਟ ਤਾਂ, ਪਰ ਇਹੀ ਸੋਚਿਆ ਕਿ ਸਲੋਲੀ ਜਦੋਂ ਥੋੜੇ ਜਿਹੇ ਬੱਚੇ ਹੋ ਜਾਂਦੇ ਨੇ ਵੱਡੇ ਤੇ ਇਹੀ ਲਾਈਫ ਸਟਾਈਲ ਜਿਹੜਾ ਇਹਨਾਂ ਨੇ ਕਿਹਾ ਅਪਣਾਉਣ ਦਾ। ਤੇ ਇਹ ਦੇਖੋ ਇਹ ਬੜੀ ਖੂਬਸੂਰਤੀ ਆ ਤੁਹਾਡੇ ਵਿੱਚ, ਕਿਉਂਕਿ ਇੱਕ ਜਣਾ ਜੇ ਗੱਲ ਕਰਦਾ ਤਾਂ ਦੂਜਾ ਉਹਦੀ ਹਾਮੀ ਭਰ ਦਿੰਦਾ। ਨਹੀਂ ਤਾਂ ਕਈ ਵਾਰੀ ਕੀ ਹੁੰਦਾ, ਜੋੜੀਆਂ ਜੱਗ ਥੋੜੀਆਂ ਨਰੜ ਬਥੇਰੇ, ਇਹ ਪੰਜਾਬੀ ਦੀ ਕਹਾਵਤ ਹੈ। ਸੋ ਇਹ ਹੈ ਕਿ ਤੁਹਾਡਾ ਤਾਲਮੇਲ ਹੈਗਾ ਇੱਕ ਦੂਜੇ ਨਾਲ। ਜੇ ਇੱਕ ਪਾਰਟਨਰ ਆਹ ਚੀਜ਼ ਨੂੰ ਸੋਚ ਰਿਹਾ ਤਾਂ ਦੂਜਾ ਹਾਮੀ ਭਰ ਰਿਹਾ ਕਿ ਬਾਕੀ ਉਹ ਚੀਜ਼ ਮੈਂ ਵੀ ਕਰਨਾ ਚਾਹੁੰਦਾ। ਸੋ ਤੁਸੀਂ ਦੋਨੋਂ ਹੀ ਆਪਸ ਵਿੱਚ, ਤੁਸੀਂ ਕਿਹਾ ਕਿ ਅਸੀਂ ਦੋਨੋਂ ਹੀ ਘੁੰਮਣ ਫਿਰਨ ਵਾਲੇ ਹੋ, ਕੋਈ ਅਜਿਹੀ ਫੇਵਰਿਟ ਪਲੇਸ ਜਿੱਥੇ ਜਾਣਾ ਚਾਹੁੰਦੇ ਹੋਵੇ, ਖਾਸ ਕਰਕੇ ਤੁਸੀਂ ਭਾਬੀ ਜੀ? ਮੈਂ ਲੇਹ ਜਾਣਾ ਪਸੰਦ ਕਰੂੰਗੀ, ਲੇਹ ਲਦਾਖ। ਮੈਂ ਕਿਉਂਕਿ ਇੰਡੀਆ ਇੱਕ ਤਾਂ ਮੈਂ ਜ਼ਿਆਦਾ ਘੁੰਮਿਆ ਨਹੀਂ ਹੈ, ਤੇ ਦੂਜਾ ਮੈਂ ਕਿਉਂਕਿ ਇਹ ਗਏ ਨੇ ਕਾਫੀ ਘੁੰਮੇ ਨੇ, ਤੇ ਲੇਹ ਲਦਾਖ ਜਿੱਦਾਂ ਇਹਨਾਂ ਨੇ ਮੈਨੂੰ ਦਿਖਾਇਆ ਫੋਟੋਆਂ ਦੇ ਵਿੱਚ, ਮੈਂ ਖੁਦ ਵੀ ਦੇਖਿਆ ਜਿੱਦਾਂ ਫੋਟੋਆਂ ਦੇ ਵਿੱਚ, ਵੀਡੀਓਜ਼ ਤੇ, ਲੱਗਦਾ ਹੈ ਕਿ ਇਹ ਜਗ੍ਹਾ ਦੇਖਣ ਵਾਲੀ ਹੋਏਗੀ। ਅੱਛਾ, ਇੱਕ ਹੋਰ ਕੁਐਸਚਨ, ਭਾਜੀ ਦੀ ਕੋਈ ਇਹੋ ਜਿਹੀ ਚੀਜ਼ ਜਿਹੜੀ ਤੁਹਾਨੂੰ ਨਾ ਚੰਗੀ ਲੱਗਦੀ ਹੋਵੇ? ਜ਼ਿਆਦਾ ਬਿਜ਼ੀ ਰਹਿੰਦੇ ਨੇ, ਇਨਵੋਲਵਮੈਂਟ ਬਹੁਤ ਹੈ। ਅੱਛਾ, ਵਾਲੀਬਾਲ ਬਾਰੇ ਦੱਸੋ, ਚੰਗੀ ਲੱਗਦੀ? ਵਾਲੀਬਾਲ ਕਿਉਂਕਿ ਸੰਡੇ ਨੂੰ ਹੁੰਦਾ ਮੈਨੂੰ ਕਿ ਚਲੋ ਬੱਚਿਆਂ ਨੂੰ ਲੈ ਕੇ ਚੱਲੀਏ ਕਿਤੇ, ਪਰ ਫਿਰ ਵਾਲੀਬਾਲ ਲੇਟ ਫਿਨਿਸ਼ ਹੁੰਦੀ ਹੈ, ਫਿਰ ਸਾਨੂੰ ਵੇਟ ਕਰਨਾ ਪੈਂਦਾ। ਅੱਛਾ, ਤੇ ਤੁਹਾਨੂੰ ਕੋਈ ਹੁਣ ਐ ਨਾ ਕਹਿੰਦਾ ਕਿ ਨਹੀਂ ਕੋਈ ਨਹੀਂ ਏਦਾਂ ਨਹੀਂ ਆ, ਕਿਉਂਕਿ ਰੋਟੀਆਂ ਵੀ ਖਾਣੀਆਂ ਨੇ। ਕਿਉਂਕਿ ਪਤਾ ਕੀ ਹੈ, ਕੁੜੀਆਂ ਦੱਸ ਦਿੰਦੀਆਂ ਨੇ, ਹਾਂਜੀ, ਮੁੰਡੇ ਜਿਹੜੇ ਹੈਗੇ ਨਹੀਂ ਜੀ ਮੇਰੀ ਘਰ ਵਾਲੀ ਤਾਂ ਬੜੀ ਚੰਗੀ ਹੈ, ਨਹੀਂ ਕੋਈ ਚੱਕਰ ਨਹੀਂ ਆ। ਨਹੀਂ ਜੀ, ਇਹ ਸਪੋਰਟ ਹੀ ਹੈ ਇਹਨਾਂ ਦੀ ਕਿ ਮਤਲਬ ਜਿਹੜਾ ਇਨਵੋਲਵ ਮੈਂ ਹੁੰਨਾ ਹਰ ਇੱਕ ਚੀਜ਼ ਦੇ ਵਿੱਚ, ਤੁਹਾਨੂੰ ਘਰੋਂ ਬਹੁਤ ਸਪੋਰਟ ਚਾਹੀਦੀ ਹੈ। ਇਹ ਤੇ ਹੈ ਜੀ, ਇੱਕ ਕਹਿੰਦਾ ਨਹੀਂ ਕਾਮਯਾਬ ਇਨਸਾਨ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ। ਹਾਂਜੀ, ਬਿਲਕੁਲ ਹੁੰਦਾ ਜੀ। ਸੋ ਕਾਮਯਾਬ ਕਰਨ ਲਈ ਤੁਹਾਨੂੰ ਭਾਬੀ ਦਾ ਪੂਰਾ ਹੱਥ ਹੈ। ਹਾਂਜੀ। ਅੱਛਾ, ਤੁਸੀਂ ਇਹ ਦੱਸੋ ਭਾਬੀ ਦਾ ਫੇਵਰੇਟ ਫੂਡ ਕਿਹੜਾ? ਫੇਵਰੇਟ ਫੂਡ ਜੈਪਨੀਜ਼ ਹੈ ਜੀ। ਜੈਪਨੀਜ਼ ਪਸੰਦ ਕਰਦੇ ਹੋ? ਅੱਛਾ ਜੀ, ਤੇ ਤੁਸੀਂ ਦੱਸੋ ਭਾਜੀ ਦਾ ਕੀ ਆ? ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ। ਮੈਨੂੰ ਲੱਗਦਾ ਗੋਟ ਹੈ ਹਨਾ, ਗੋਟ ਕਰੀ ਲਾਈਕ ਕਰਦੇ ਨੇ ਬਹੁਤ ਜ਼ਿਆਦਾ। ਹਾਂਜੀ, ਗੋਟ ਕਰੀ ਗੋਟ ਪਸੰਦ ਕਰਨਗੇ ਜਾਂ ਫਿਰ ਸਾਗ ਪਸੰਦ ਕਰਨਗੇ। ਹਾਂਜੀ, ਓਕੇ। ਤੇ ਤੁਸੀਂ ਕਲਰ ਦੇ ਉੱਤੇ ਗੱਲ ਕਰਦੀ ਆ, ਕਿਉਂਕਿ ਮੈਂ ਦੇਖਣਾ ਚਾਹੁੰਦੀ ਤੁਹਾਡੀ ਤਾਲਮੇਲ ਬਹੁਤ ਵਧੀਆ ਕਿ ਤੁਸੀਂ ਆਪਸ ਵਿੱਚ ਹੋਰ ਕਿੰਨਾ ਕੁ ਜਾਣਦੇ ਹੋ। ਫੇਵਰਿਟ ਕਲਰ ਦੱਸੋ ਉਹਨਾਂ ਦਾ। ਬਲੈਕ ਪਾਇਆ ਹੋਇਆ ਅੱਜ ਇਹਨਾਂ ਨੇ, ਬਲੈਕ ਹੀ ਹੋਣਾ। ਓ ਮਾਈ ਗॉड, ਕਲਰ ਨੇ ਦੈਟ ਮੀਨਸ ਨਹੀਂ। ਉਹ ਦੇਖ ਲਓ ਕਹਿੰਦੇ ਨਹੀਂ। ਪਿੰਕ ਮੈਜੈਂਟਾ। ਹਾਂਜੀ, ਅੱਛਾ, ਕਹਿੰਦੇ ਭੁੱਲ ਗਿਆ ਸੀ। ਚਲ ਕੋਈ ਨਹੀਂ, ਬਿਜ਼ੀ ਲਾਈਫ ਚ ਹੋ ਜਾਂਦਾ ਇੰਨਾ ਕੁ ਤਾਂ। ਤੇ ਤੁਸੀਂ ਦੱਸੋ ਜੀ ਉਹਨਾਂ ਦਾ ਫੇਵਰਿਟ ਕਲਰ। ਇਹਨਾਂ ਦਾ ਵੈਸੇ ਮੈਨੂੰ ਲੱਗਦਾ ਨਹੀਂ ਕੋਈ ਫੇਵਰਿਟ ਐਸ ਸੱਚ ਹੈਗਾ, ਬਟ ਆਈ ਥਿੰਕ ਬਲੂ, ਹਰ ਤਰ੍ਹਾਂ ਦਾ ਬਲੂ, ਨੇਵੀ ਬਲੂ, ਡਾਰਕ ਬਲੂ, ਆਈ ਥਿੰਕ ਮੇਰੇ ਹਿਸਾਬ ਨਾਲ। ਦੱਸੋ ਜੀ ਤੁਸੀਂ ਫਿਰ। ਹਾਂਜੀ, ਕਿਉਂਕਿ ਮੇਰੇ ਕੋਲ ਬਲੂ ਸੂਟ ਨੇ ਸਾਰੇ, ਤੇ ਉਹਨੇ ਬਲੂ ਕਹਿਤਾ। ਕਿਉਂਕਿ ਮੁੰਡਿਆਂ ਦੇ ਜ਼ਿਆਦਾ ਕਲਰ ਵੀ ਨਹੀਂ ਹੁੰਦੇ, ਕੁੜੀਆਂ ਦੇ ਜ਼ਿਆਦਾ ਹੋ ਜਾਂਦੇ ਨੇ, ਪਸੰਦ ਕਰਦੇ ਨੇ ਮੁੰਡੇ। ਅਦਰਵਾਈਜ਼ ਸਾਰੇ ਕਹਿੰਦੇ ਨੇ ਰੰਗ ਤਾਂ ਸਾਰੇ ਸੋਹਣੇ ਹੁੰਦੇ ਨੇ। ਓਕੇ, ਬਹੁਤ ਹੀ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਭਾਜੀ। ਤੁਸੀਂ ਆਪਣੇ ਸਫ਼ਰ ਦੇ ਵਿੱਚੋਂ ਸੰਘਰਸ਼ ਵੀ ਬਹੁਤ ਕੀਤਾ, ਤੁਸੀਂ ਆਪਣੇ ਆਪ ਨੂੰ ਸਕਸੈਸਫੁਲ ਕਰਨ ਲਈ ਬਹੁਤ ਜ਼ਿਆਦਾ ਐਫਰਟ ਕੀਤੀ ਆ। ਕੋਈ ਸੰਦੇਸ਼ ਜਿਹੜਾ ਸਾਡੀ ਜਨਰੇਸ਼ਨ ਨੂੰ ਤੁਸੀਂ ਦੇਣਾ ਚਾਹੋ? ਦੇਖੋ ਜੀ, ਕਲਚਰ ਨਾਲ ਅਸੀਂ ਜੁੜੇ ਹੋਏ ਹਾਂ, ਸਪੋਰਟਸ ਨਾਲ ਜੁੜੇ ਹੋਏ ਹਾਂ, ਤੇ ਮੈਂ ਇਹੀ ਚਾਹੁੰਦਾ ਕਿ ਸੰਦੇਸ਼ ਮੇਰਾ ਇਹੀ ਹੈ ਕਿ ਅਸੀਂ ਸਪੋਰਟਸ ਨੂੰ ਵੱਧ ਤੋਂ ਵੱਧ ਪਿਆਰ ਕਰੀਏ। ਉਹਦੇ ਨਾਲ ਅਸੀਂ ਸਾਰੇ ਚਾਹੁੰਦੇ ਹਾਂ ਕਿ ਨਸ਼ਾ ਹਟ ਜਾਵੇ, ਜਾਂ ਮਤਲਬ ਸਾਡੀ ਜਨਰੇਸ਼ਨ ਜਿਹੜੀ ਨਸ਼ੇ ਵੱਲ ਨਾ ਜਾਵੇ। ਸਪੋਰਟਸ ਇੱਕ ਇਦਾਂ ਦੀ ਚੀਜ਼ ਹੈ ਕਿ ਜਿਹੜੀ ਤੁਸੀਂ ਜੇ ਕੋਈ ਖੇਡਦਾ ਤੇ ਉਹਨੂੰ ਫਿਟਨੈਸ ਦਾ ਸ਼ੌਕ ਪੈ ਜਾਂਦਾ, ਤੇ ਜਿਹੜਾ ਬੰਦਾ ਫਿਟ ਹੈ ਜਾਂ ਫਿਟਨੈਸ ਵੱਲ ਹੈ ਉਹ ਨਸ਼ੇ ਵੱਲ ਨਹੀਂ ਜਾਂਦਾ। ਤੇ ਮੇਰਾ ਮੰਨਣਾ ਇਹ ਹੈ, ਬਟ ਇਹ ਹੈ ਕਿ ਸਾਡੀ ਕਮਿਊਨਿਟੀ ਨੂੰ ਜੇ ਕੋਈ ਖੇਡਦਾ ਬੱਚਾ ਤੇ ਉਹਨੂੰ ਸਪੋਰਟ ਕਰਨੀ ਚਾਹੀਦੀ ਹੈ, ਕਮਿਊਨਿਟੀ ਨੂੰ ਵੀ। ਹਾਂਜੀ, ਤੇ ਭਾਬੀ ਜੀ ਤੁਸੀਂ ਦੱਸੋ ਕੋਈ ਸੰਦੇਸ਼ ਆਪਣੇ ਵੱਲੋਂ ਜਿਹੜਾ ਦੇਣਾ ਚਾਹੋ, ਖਾਸ ਕਰਕੇ ਸਾਡੀਆਂ ਔਰਤਾਂ ਨੂੰ? ਹਾਂਜੀ, ਬਸ ਮੈਂ ਹੀ ਕਹੂੰਗੀ ਕਿ ਪੋਜ਼ਿਟਿਵ ਰਹੋ। ਲੇਡੀਜ਼ ਨੂੰ ਬਹੁਤ ਲੋੜ ਹੈ ਪੋਜ਼ਿਟਿਵ ਰਹਿਣ ਦੀ। ਜੋ ਵੀ ਉਹਨਾਂ ਨੇ ਕਰਨਾ ਹੈ ਪੜ੍ਹਾਈ ਦੇ ਰਿਲੇਟਿਡ, ਜਾਂ ਜਿੱਦਾਂ ਸਟੂਡੈਂਟਸ ਆਉਂਦੇ ਨੇ ਇੰਡੀਆ ਤੋਂ ਪੜ੍ਹਨ ਲਈ, ਤੇ ਮਤਲਬ ਪੋਜ਼ਿਟਿਵ ਐਟੀਟਿਊਡ ਬਹੁਤ ਜ਼ਰੂਰੀ ਹੈ, ਤੇ ਕੌਨਫੀਡੈਂਸ ਰੱਖੋ ਜ਼ਰੂਰ। ਮਿਹਨਤਾਂ ਨੂੰ ਫਲ ਆਉਂਦਾ, ਤੇ ਹਾਰਡ ਵਰਕ ਕਰਦੇ ਰਹੋ ਬਸ। ਹਾਂਜੀ, ਇਹੀ ਜੀ। ਧੰਨਵਾਦ ਜੀ ਤੁਹਾਡਾ, ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਥੈਂਕ ਯੂ ਹਰਜਿੰਦਰ ਜੀ, ਸਤਿ ਸ਼੍ਰੀ ਅਕਾਲ। ਆਪਣੇ ਸੱਭਿਆਚਾਰ ਦੇ ਨਾਲ ਜੁੜਨਾ ਤੇ ਸਿਹਤ ਪ੍ਰਤੀ ਤੁਹਾਡਾ ਸੁਚੇਤ ਹੋਣਾ, ਤੇ ਨਾਲ ਦੀ ਨਾਲ ਕੁੜੀਆਂ ਦੇ ਲਈ ਪੋਜ਼ਿਟਿਵ ਐਟੀਟਿਊਡ ਬਹੁਤ ਮੈਟਰ ਕਰਦਾ। ਸਿੱਖਿਆ ਜੀ ਇਸ ਜੋੜੇ ਤੋਂ। ਸੋ ਸਮਾਂ ਹੋ ਚਲਿਆ ਦਰਸ਼ਕੋ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਅਗਲੇ ਹਫ਼ਤੇ ਫਿਰ ਤੋਂ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਰੱਬ ਰਾਖਾ।